ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜਿਓ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਪੰਜਾਬ ਦੇ ਸੰਘਰਸ਼ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਾਲਮਾ, ਵੀਸਲਾ ਪਰਿਵਾਰ ਫਰਜ਼ਨੋ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਬਖਸ਼ੀਸ਼ ਸਿੰਘ ਪਾਓ ਬ੍ਰਦਰਸ, ਗੁਰਚਰਨ ਸਿੰਘ ਜੀ ਪਿਕਰ ਸਪੀਡ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਹਾਂ ਸੁਪਰੀਮ ਕੋਰਟ ਦੇ ਉੱਤੇ ਫਿਰ ਨਿਗਾਹਾਂ ਟਿਕੀਆਂ। ਬਿਲਕੁਲ ਜੀ, ਇਹ ਐਕਚੁਅਲੀ ਸੁਪਰੀਮ ਕੋਰਟ ਦੇ ਵਿੱਚ ਕੱਲ ਜਿਹੜੀ ਸੁਣਵਾਈ ਹੋਈ ਔਰ ਕਈ ਘੰਟੇ ਤੱਕ ਜਿਹੜੀ ਉਹ ਇਹ ਬਹਿਸ ਚੱਲਦੀ ਰਹੀ। ਜਿਹੜੇ ਇਹਦੇ ਵਿੱਚ ਸੀਗਾ ਜੀ ਕਿ ਜਿਹੜੀਆਂ ਕੁਝ ਟਿੱਪਣੀਆਂ ਕੀਤੀਆਂ ਜਿਹੜੀਆਂ ਦੀ ਉਹ ਗਈਆਂ ਇਹਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ, ਉਹਨਾਂ ਦੀ ਕਿੰਨੀ ਕੁ ਅਹਿਮੀਅਤ ਆ ਇਹਦੇ ਉੱਤੇ ਕਈ ਕਿਸਮ ਦੀ ਜਿਹੜੀ ਚਰਚਾ ਹੈ ਉਹ ਛਿੜੀ ਹੋਈ ਆ ਇਸ ਵੇਲੇ। ਕਿਉਂਕਿ ਜਿਹੜਾ ਤੁਸੀਂ ਇਹ ਕਹਿ ਲਓ ਕਿ ਅੱਜ ਜਿਹੜਾ ਕੁਝ ਚੱਲੂਗਾ, ਕਿਉਂਕਿ ਇਹ ਤੋਂ ਪਹਿਲਾਂ ਰਾਤ ਜਿਹੜਾ ਸੀਗਾ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਜਿਹੜੀ ਆ ਉਹਨਾਂ ਦੇ ਜਿਹੜੇ ਹੈਗੇ ਨੇ ਵਕੀਲ, ਉਹਨਾਂ ਦੇ ਨਾਲ ਜਿਹੜੀ ਉਹ ਕੀਤੀ ਗਈ ਹੈ ਔਰ ਇਹਦੇ ਵਿੱਚ ਕਿਸਾਨਾਂ ਨੇ ਜਿਹੜਾ ਜੀ ਉਹ ਫੈਸਲਾ ਕੀ ਲੈਣਾ ਇਹਦਾ ਅੱਜ ਜਿਹੜਾ ਪਤਾ ਲੱਗੂਗਾ। ਪਰ ਸੁਪਰੀਮ ਕੋਰਟ ਜਿਹੜਾ ਉਹ ਅੱਜ ਇਸ ਮਾਮਲੇ ਦੇ ਉੱਤੇ ਆਪਣੇ ਆਦੇਸ਼ ਜਿਹੜੇ ਆ ਉਹ ਦੇ ਸਕਦਾ। ਜਿਹੜਾ ਸੁਪਰੀਮ ਕੋਰਟ ਆ ਉਹਦੀਆਂ ਅਹਿਮ ਟਿੱਪਣੀਆਂ ਦੇ ਵਿੱਚ ਉਹਨੇ ਇਹ ਟਿੱਪਣੀਆਂ ਜਿਹੜੀਆਂ ਕਰਦਿਆਂ ਇਹ ਗੱਲ ਕਹੀ ਹੈ ਕਿ ਅਸੀਂ ਖੇਤੀ ਤੇ ਆਰਥਿਕ ਮਾਹਰ ਨਹੀਂ, ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾਉਣ 'ਚ ਤੁਹਾਨੂੰ ਹਉਮੈ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਇਹ ਬਹੁਤ ਅਹਿਮ ਟਿੱਪਣੀ ਜਿਹੜੀ ਜੀ ਉਹ ਹੈ। ਇਹ ਵੀ ਕਿਹਾ ਕਿ ਸਾਨੂੰ ਪ੍ਰਦਰਸ਼ਨਾਂ ਦੇ ਦੌਰਾਨ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਹੈ। ਜੇ ਕੋਈ ਖੂਨ ਖਰਾਬਾ ਹੋਇਆ ਤਾਂ ਅਸੀਂ ਸਾਰੇ ਇਹਦੇ ਜ਼ਿੰਮੇਵਾਰ ਜਿਹੜੇ ਉਹ ਹੋਵਾਂਗੇ। ਕੇਂਦਰ ਸਰਕਾਰ ਦੀ ਝਾੜ ਝੰਬ ਦੇ ਹੇਠ ਸੁਪਰੀਮ ਕੋਰਟ ਤੇ ਸਾਬਕਾ ਚੀਫ ਜਸਟਿਸ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਸੁਝਾਅ ਜਿਹੜਾ ਉਹ ਰੱਖਿਆ ਗਿਆ। ਸੱਤਿਆਗ੍ਰਹਿ ਦਾ ਹਵਾਲਾ ਦਿੰਦਿਆਂ ਹੋਇਆਂ ਪ੍ਰਦਰਸ਼ਨਾਂ ਦੇ ਉੱਤੇ ਰੋਕ ਲਾਉਣ ਤੋਂ ਨਾ ਜਿਹੜੀ ਆ ਉਹ ਕੀਤੀ ਗਈ। ਹਾਲਾਂਕਿ ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ ਪੇਸ਼ ਹੋਏ ਜਿਹੜੇ ਸੋਲਿਸਿਟਰ ਜਨਰਲ ਸੀ, ਉਹਨਾਂ ਨੇ ਬਾਰ-ਬਾਰ ਜਿਹੜੀ ਦੀ ਗੱਲ ਇੱਥੇ ਜਿਹੜੀ ਉਠਾਈ ਉਹ ਇਹੀ ਸੀਗੀ ਕਿ ਕਿਸਾਨਾਂ ਨੂੰ ਉਠਾਇਆ ਜਾਵੇ। ਜੇ ਉੱਥੇ ਜਿਹੜਾ ਜੀ ਰੋਕ ਵੀ ਲਾਉਂਦੀ ਹੈ ਕੇਂਦਰ ਦੀ ਸਰਕਾਰ, ਤਾਂ ਪਹਿਲਾਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਉਠਾਓ ਤੁਸੀਂ ਜਿਹੜਾ ਜੀ। ਔਰ ਟਰੈਕਟਰ ਮਾਰਚ ਜਿਹੜਾ 26 ਜਨਵਰੀ ਨੂੰ ਹੋਣਾ, ਉਹਦੇ ਬਾਰੇ ਵੀ ਇੱਕ ਪਟੀਸ਼ਨ ਜਿਹੜੀ ਆ ਉਹ ਦਾਖਲ ਕੀਤੀ ਗਈ ਆ। ਦਿੱਲੀ ਦੀ ਪੁਲਿਸ ਦੇ ਵੱਲੋਂ ਇਹ ਦਾਖਲ ਕੀਤੀ ਗਈ ਆ। ਇਹ ਕਿਹਾ ਗਿਆ ਕਿ 26 ਜਨਵਰੀ ਦੇ ਮੌਕੇ ਹੋਣ ਵਾਲੀ ਪਰੇਡ ਦੇ ਵਿੱਚ ਅੜਿੱਕਾ ਪਾਉਣ ਦੀ ਕਿਸਾਨਾਂ ਨੇ ਜਿਹੜੀ ਆ ਇਹ ਯੋਜਨਾ ਬਣਾਈ ਆ ਔਰ ਇਹਦੇ ਨਾਲ ਅਮਨੋ ਅਮਾਨ ਦੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਵਿਘਨ ਪੈ ਸਕਦਾ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਪ੍ਰਦਰਸ਼ਨ ਦੇ ਨਾਲ ਦੇਸ਼ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਢਾਹ ਲਾਉਣ ਦੀ ਭਾਵਨਾ ਜਿਹੜੀ ਜੀ ਉਹ ਹੋ ਸਕਦੀ ਹੈ। ਸੁਪਰੀਮ ਕੋਰਟ ਨੂੰ ਜਿਹੜਾ ਜੀ ਉਹ ਕਿਹਾ ਗਿਆ ਕਿ ਕੌਮੀ ਰਾਜਧਾਨੀ ਖੇਤਰ ਦੇ ਵਿੱਚ ਕਿਸੇ ਨੂੰ ਵੀ ਟਰੈਕਟਰ, ਟਰਾਲੀਆਂ ਜਾਂ ਹੋਰ ਵਹੀਕਲ ਦੇ ਨਾਲ ਕੀਤੇ ਜਾਣ ਵਾਲੇ ਮਾਰਚ ਨੂੰ ਰੋਕਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਜਾਣ। ਪਰ ਇਹ ਕਿਹਾ ਗਿਆ ਕਿ 26 ਜਨਵਰੀ ਦੀ ਪਰੇਡ ਜਿਹੜੀ ਸੰਵਿਧਾਨਕ ਤੇ ਇਤਿਹਾਸਕ ਮਹੱਤਤਾ ਰੱਖਦੀ ਹੈ, ਕਿਸੇ ਨੂੰ ਵੀ ਮੁਲਕ ਦੇ ਅਕਸ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਦਿੱਲੀ ਦੀ ਪੁਲਿਸ ਨੇ ਜਿਹੜਾ ਜੀ ਉਹ ਲਿਖਿਆ। ਇਹਦੇ ਉੱਤੇ ਤੇ ਬਾਕੀ ਜਿਹੜਾ ਜੀ ਕਮੇਟੀ ਬਣਾਈ ਜਾਂਦੀ ਹੈ, ਇਹਨੂੰ ਹੋਲਡ ਕੀਤਾ ਜਾਂਦਾ, ਕੀ ਜਿਹੜਾ ਜੀ ਉਹ ਕੀਤਾ ਜਾਂਦਾ, ਇਹਦੇ ਉੱਤੇ ਅੱਜ ਜਿਹੜੀ ਨਿਗਾਹ ਹੈ ਉਹ ਸੁਪਰੀਮ ਕੋਰਟ ਦੇ ਉੱਤੇ ਲੱਗੀ ਰਹੂਗੀ ਜੀ ਕਿ ਉਹ ਕੀ ਫੈਸਲਾ ਲੈਂਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕਰੋਨਾ ਤੇ ਸੰਭਾਵੀ ਰੋਕ ਲੱਗਣ ਤੇ ਵੀ ਕਿਸਾਨਾਂ ਨੇ ਕਿਹਾ ਕਿ ਸੰਘਰਸ਼ ਜਾਰੀ ਰਹੂਗਾ। ਦੇਖੋ, ਜਿਹੜੇ ਇਹ ਖੇਤੀ ਕਾਨੂੰਨ ਨੇ, ਕਿਉਂਕਿ ਇਹਦੇ ਉੱਤੇ ਲੰਮੀ ਚੌੜੀ ਚਰਚਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟਿੱਪਣੀਆਂ ਤਾਂ ਬਹੁਤ ਨੇ, ਲਗਾਤਾਰ ਜਿਹੜੀਆਂ ਉਹ ਕੀਤੀਆਂ ਗਈਆਂ। ਇੱਥੋਂ ਤੱਕ ਕਿ ਜਿਹੜੇ ਸਰਕਾਰ ਵੱਲੋਂ ਪੇਸ਼ ਹੋਏ ਸੀ ਉਹਨਾਂ ਨੂੰ ਬੋਲਣ ਵੀ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਹੁਣ ਜਿਹੜੀ ਇਹ ਸੁਝਾਅ ਜਿਹੜਾ ਉਹ ਦਿੱਤਾ ਗਿਆ ਹੈ ਕਿ ਇੱਕ ਕਮੇਟੀ ਦਾ ਗਠਨ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇਹ ਕਮੇਟੀ ਰਿਪੋਰਟ ਆਉਣ ਤੱਕ ਕਾਨੂੰਨਾਂ ਨੂੰ ਲਾਗੂ ਨਾ ਜਿਹੜਾ ਜੀ ਉਹ ਕੀਤਾ ਜਾਵੇ। ਇਹਦੇ ਵਿੱਚ ਕੁਝ ਟੈਕਨੀਕਲ ਜਿਹੜੀਆਂ ਜੀ ਉਹ ਗੱਲਾਂ ਨੇ। ਟੈਕਨੀਕਲ ਜਿਹੜੀ ਗੱਲ ਇਹ ਹੈ ਕਿ ਕਾਨੂੰਨ ਰੱਦ ਕਰਨੇ ਤੇ ਰੋਕ ਲਾਉਣੀ
ਇਹ ਦੋਨੋਂ ਬਿਲਕੁਲ ਨੇੜੇ ਨੇੜੇ ਪ੍ਰਤੀਤ ਹੁੰਦੇ ਨੇ, ਪਰ ਇਹਦੇ ਵਿੱਚ ਫਰਕ ਬਹੁਤ ਵੱਡਾ ਜੀ, ਕਿਉਂਕਿ ਜਿਹੜਾ ਫੋਲਡ ਕੀਤਾ ਹੋਇਆ ਸਫਾ ਹੁੰਦਾ, ਪੰਨਾ ਹੁੰਦਾ, ਉਹਨੂੰ ਕਿਸੇ ਟਾਈਮ ਮੁੜ ਕੇ ਫਿਰ ਖੋਲਿਆ ਜਿਹੜਾ ਜੀ ਉਹ ਜਾ ਸਕਦਾ। ਇਸ ਗੱਲ ਨੂੰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਭਲੀ ਭਾਂਤ ਜਾਣਦੀਆਂ ਨੇ ਇਸ ਗੱਲ ਨੂੰ, ਕਿ ਜੇ ਅੱਜ ਕਿਉਂਕਿ ਅੰਦੋਲਨ ਬਹੁਤ ਵੱਡਾ ਹੋ ਗਿਆ, ਜੇ ਮੰਨ ਲਓ ਕਿਸਾਨ ਉੱਠਦੇ ਆ ਤੇ ਕੱਲ ਨੂੰ ਅੱਜ ਰੋਕ ਲੱਗ ਜਾਂਦੀ ਆ, ਕੁਝ ਸਮੇਂ ਤੋਂ ਬਾਅਦ ਸਰਕਾਰ ਮੁੜ ਕੇ ਸੁਪਰੀਮ ਕੋਰਟ ਦੇ ਵਿੱਚ ਚਲੀ ਜਾਊਗੀ ਔਰ ਉੱਥੇ ਜਾ ਕੇ ਕਹੂਗੀ ਕਿ ਹੁਣ ਇਹ ਰੋਕ ਜਿਹੜੀ ਜੀ ਉਹ ਤੁਸੀਂ ਲਾ ਦਿਓ। ਜਾਂ ਇਹ ਵੀ ਜਿਹੜਾ ਜੀ ਹੋ ਸਕਦਾ ਹੈ ਕਿ ਜੇ ਇਹਦੇ ਉੱਤੇ ਰੋਕ ਲੱਗ ਜਾਂਦੀ ਹੈ ਤੇ ਕਿਸਾਨ ਜਿਹੜੇ ਕੇਂਦਰ ਦੀ ਸਰਕਾਰ ਆ ਉਹ ਗੱਲ ਹੀ ਨਾ ਕਰੇ ਕਿਸਾਨਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ, ਇਹ ਕਹੇ ਦੇਖੋ ਜੀ ਸੁਪਰੀਮ ਕੋਰਟ ਨੇ ਇਹਦੇ ਉੱਤੇ ਸਟੇ ਲਾਤਾ ਹੈ, ਇੱਥੇ ਰੋਕ ਲਾਤੀ ਹੈ, ਹੁਣ ਅਸੀਂ ਇਹਦੇ ਉੱਤੇ ਗੱਲਬਾਤ ਜਿਹੜੀ ਜੀ ਉਹ ਨਹੀਂ ਕਰ ਸਕਦੇ। ਇਹ ਵੀ ਵੇਖਣਾ ਹੋਊਗਾ ਕਿ ਸੁਪਰੀਮ ਕੋਰਟ ਜਿਹੜੀ ਆ ਇਸ ਮਸਲੇ ਦੇ ਉੱਤੇ ਕੀ ਕਹਿੰਦੀ ਹੈ, ਗੱਲਬਾਤ ਦੇ ਮਾਮਲੇ ਦੇ ਉੱਤੇ। ਜਿਹੜੀਆਂ ਕਿਸਾਨ ਨੇਤਾ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਸੁਪਰੀਮ ਕੋਰਟ ਜਿਹੜਾ ਜੀ ਰੋਕ ਲਾ ਵੀ ਦਿੰਦਾ ਤੇ ਅੰਦੋਲਨ ਖਤਮ ਨਹੀਂ ਹੋਊਗਾ। ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਕਿਸਾਨ ਨੇਤਾਵਾਂ ਨੇ ਇਹ ਵੀ ਕਿਹਾ ਕਿ ਕੋਰਟ ਜੇਕਰ ਕਿਸੇ ਕਮੇਟੀ ਦਾ ਗਠਨ ਕਰਦਾ ਹੈ ਤੇ ਅਸੀਂ ਉਹਦਾ ਹਿੱਸਾ ਨਹੀਂ ਹੋਵਾਂਗੇ। ਕਿਸਾਨ ਨੇਤਾਵਾਂ ਨੇ ਇਹ ਫੈਸਲਾ ਆਪਣੇ ਵਕੀਲਾਂ ਦੇ ਨਾਲ ਚਰਚਾ ਤੋਂ ਬਾਅਦ ਜਿਹੜਾ ਜੀ ਉਹ ਲਿਆ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਜੀ ਇਹ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ, ਇੱਕ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਉੱਤੇ ਰੋਕ ਲਾਉਣ ਦੀ ਗੱਲ ਜਿਹੜੀ ਕਹੀ ਆ, ਪਰ ਅਸੀਂ ਅਦਾਲਤ ਦੇ ਦੁਆਰਾ ਜਿਹੜੀ ਸੁਝਾਈ ਗਈ ਕਮੇਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਇਹ ਵੀ ਕਿਹਾ ਗਿਆ ਜੀ ਕਿ ਹੁਣ ਤੱਕ ਜਿਹੜਾ ਗੱਲਬਾਤ ਦਾ ਸਰਕਾਰ ਦਾ ਰਵੱਈਆ ਰਿਹਾ ਉਹਨੂੰ ਵੇਖਦਿਆਂ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਕਿਸੇ ਕਮੇਟੀ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲਵਾਂਗੇ। ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਦੇ ਵਕੀਲ ਜਿਹੜੇ ਸੀਗੇ ਜੀ ਦੁਸ਼ਯੰਤ ਦਵੇ, ਪ੍ਰਸ਼ਾਂਤ ਭੂਸ਼ਣ, ਕਾਲਿਨ ਗਨਸਲਵੇਸ ਤੇ ਐਚ.ਐਸ. ਫੂਲਕਾ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਜਿਹੜਾ ਜੀ ਅਜਿਹਾ ਫੈਸਲਾ ਲਿਆ। ਜਿਹੜੇ ਇਹਦੇ ਵਿੱਚ ਇੱਕ ਨੇਤਾ ਨੇ ਗੁਰਨਾਮ ਸਿੰਘ ਚੜੂਨੀ, ਉਹ ਇਹ ਕਹਿੰਦੇ ਆ ਕਿ ਕਾਨੂੰਨਾਂ ਦੇ ਉੱਤੇ ਜੇ ਅਸਥਾਈ ਰੋਕ ਲੱਗਦੀ ਵੀ ਹੈ ਤਾਂ ਵੀ ਅੰਦੋਲਨ ਜਿਹੜਾ ਜੀ ਉਹ ਜਾਰੀ ਰਹੂਗਾ ਔਰ ਕਾਨੂੰਨਾਂ ਨੂੰ ਪੂਰੇ ਤਰ੍ਹਾਂ ਰੱਦ ਹੋਣ ਤੋਂ ਪਹਿਲਾਂ ਅਸੀਂ ਵਾਪਸ ਜਾਣ ਨੂੰ ਤਿਆਰ ਨਹੀਂ। ਕਮੇਟੀ ਦੇ ਬਹਾਨੇ ਅਸੀਂ ਅੰਦੋਲਨ ਵਾਪਸ ਨਹੀਂ ਲੈਣ ਜਿਹੜਾ ਜੀ ਉਹ ਜਾ ਰਹੇ। ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ ਪਰ ਕਾਨੂੰਨਾਂ ਦੇ ਰੱਦ ਹੋਣ ਤੋਂ ਪਹਿਲਾਂ ਅੰਦੋਲਨ 'ਚ ਕੋਈ ਬਦਲਾਅ ਨਹੀਂ ਹੋਊਗਾ। ਅੱਜ ਜਿਹੜੇ ਵਕੀਲ ਨੇ ਕਿ ਉਹਨਾਂ ਨੂੰ ਹੋਰ ਅੱਗੇ ਫਰਦਰ ਜਿਹੜਾ ਜੀ ਉਹ ਸੁਣਿਆ ਜਾਂਦਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ। ਜਿਹੜੇ ਕਿਸਾਨਾਂ ਦੇ ਵਕੀਲ ਨੇ ਜੇ ਸੁਣਿਆ ਜਾਂਦਾ ਤੇ ਕਿਤੇ ਨਾ ਕਿਤੇ ਇਹ ਜਿਹੜੇ ਵਕੀਲ ਨੇ ਉਹ ਇਸ ਮਾਮਲੇ ਨੂੰ ਵੀ ਉਭਾਰ ਸਕਦੇ ਜਿਹੜਾ ਜੀ ਹੈ ਕਿ ਏਡੀ ਕਾਹਲੀ ਦੇ ਵਿੱਚ ਇਹ ਕਾਨੂੰਨ ਕਿਉਂ ਲਿਆਂਦੇ ਗਏ, ਰਾਜ ਸਭਾ ਦੇ ਵਿੱਚ ਇਹਦੇ ਉੱਤੇ ਵੋਟਾਂ ਕਿਉਂ ਨਹੀਂ ਪਵਾਈਆਂ ਗਈਆਂ ਤੇ ਉਂਝ ਹੀ ਪਾਸ ਜਿਹੜਾ ਜੀ ਉਹ ਕਿਉਂ ਕਰ ਲਿਆ ਗਿਆ। ਇਹਦੇ ਵਾਸਤੇ ਕੀ ਜਿਹੜੇ ਖੇਤੀ ਦਾ ਜਿਹੜਾ ਸੈਕਟਰ ਹੈ ਉਹ ਕਿਉਂਕਿ ਸੂਬਿਆਂ ਦੇ ਨਾਲ ਜੁੜਿਆ ਹੋਇਆ, ਫਿਰ ਸੈਂਟਰ ਦੀ ਸਰਕਾਰ ਨੇ ਇਹ ਕਾਨੂੰਨ ਜਿਹੜੇ ਜੀ ਉਹ ਕਿਉਂ ਪਾਸ ਕੀਤੇ। ਇਹ ਟੈਕਨੀਕਲ ਕੁਝ ਜਿਹੜੇ ਜੀ ਉਹ ਵਰਡ ਨੇ ਜਿਹੜੇ ਕਿ ਕੱਲ ਦੇ ਜੋ ਕੁਝ ਹੋਇਆ ਟਿੱਪਣੀਆਂ ਉਹਦੇ ਵਿੱਚ ਕਿਤੇ ਵੀ ਇਸ ਚੀਜ਼ ਦਾ ਜ਼ਿਕਰ ਨਹੀਂ ਆਇਆ ਜੀ। ਤੇ ਅੱਗੇ ਜਦੋਂ ਆਪਾਂ ਮੋਰਚੇ ਦੀ ਗੱਲ ਕਰਦੇ ਹਾਂ ਤੇ ਰੋਜ਼ ਦੀ 1 ਲਾਸ਼ 2 ਲਾਸ਼ਾਂ ਇਸ ਤਰ੍ਹਾਂ ਜਾ ਰਹੀਆਂ ਤੇ ਹੁਣ 2 ਹੋਰ ਕਿਸਾਨ ਸ਼ਹੀਦ ਹੋਏ ਆ। 3 ਐਕਚੁਅਲੀ ਜਿਹੜਾ ਜੀ ਹੋ ਗਏ। ਇਹ 1.5 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਧਰਨਾ ਦੇ ਰਹੇ ਜਿਹੜੇ ਕਿਸਾਨ ਨੇ ਜੀ, ਰੋਜ਼ ਇਹ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਆ ਰਹੀਆਂ ਨੇ। ਗਿੱਦੜਬਾਹਾ ਹਲਕੇ ਦਾ ਪਿੰਡ ਲੁੰਡੇਵਾਲਾ, ਉੱਥੋਂ ਦਾ ਕਿਸਾਨ ਜਗਦੀਸ਼ ਸਿੰਘ ਨੰਬਰਦਾਰ, ਉਹਦੀ ਟਿੱਕਰੀ ਸਰਹੱਦ ਦੇ ਉੱਤੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ। ਜਗਦੀਸ਼ ਸਿੰਘ ਨੰਬਰਦਾਰ ਦੇ ਜਿਹੜਾ ਜੀ ਉਹ ਸ਼ਹੀਦ ਹੋਣ ਦੀ ਜਿਹੜੀ ਖਬਰ ਸੀ ਪਿੰਡ ਦੇ ਵਿੱਚ ਜਦੋਂ ਆਈ ਤਾਂ ਪਿੰਡ ਦੇ ਵਿੱਚ ਸੋਗ ਜਿਹੜਾ ਜੀ ਉਹ ਫੈਲਿਆ ਔਰ ਇਹ ਕਿਹਾ ਗਿਆ ਕਿ ਜਗਦੀਸ਼ ਸਿੰਘ ਜਿਹੜੇ ਕਈ ਦਿਨਾਂ ਤੋਂ ਦਿੱਲੀ ਧਰਨੇ ਦੇ ਵਿੱਚ ਡਟਿਆ ਹੋਇਆ ਸੀਗਾ ਔਰ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਮੌਤ ਹੋਈ। ਜਿਹੜੀ ਦੂਜੀ ਮੌਤ ਹੈ ਅਬਲ ਖਰਾਣਾ ਦਾ ਹਰਪਿੰਦਰ ਸਿੰਘ ਉਰਫ ਨੀਟੂ ਖਾਲਸਾ ਜਿਹੜਾ ਜੀ ਉਹਦੀ ਮੌਤ ਇੱਥੇ ਜਿਹੜੀ ਉਹ ਹੋਈ ਹੈ। ਦਿੱਲੀ ਸੰਘਰਸ਼ ਦੇ ਦੌਰਾਨ ਉਹਨੂੰ ਠੰਡ ਲੱਗਣ ਕਰਕੇ ਸ਼ਾਇਦ ਜਿਹੜਾ ਜੀ ਉਹ ਤੇਜ਼ ਬੁਖਾਰ ਚੜਿਆ ਸੀਗਾ। ਉਸ ਤੋਂ ਬਾਅਦ ਉਹਨੂੰ ਉੱਥੋਂ ਲਿਆਂਦਾ ਗਿਆ, ਬਠਿੰਡਾ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਹੋਇਆ, ਉਹਨੂੰ ਲੁਧਿਆਣਾ ਲਿਜਾਇਆ ਗਿਆ ਜਿੱਥੇ ਉਹਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਉਧਰ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੇ ਵਿੱਚ ਜਿਹੜਾ ਇੱਕ ਬੇਜ਼ਮੀਨਾ ਕਿਰਤੀ ਕਿਸਾਨ ਹੈ ਮੋਤੀ ਲਾਲ ਛਾਂਚੀਆ, ਉਹਦੀ ਵੀ ਮੌਤ ਹੋ ਜਾਣ ਦੀ ਜਿਹੜੀ ਜੀ ਉਹ ਖਬਰ ਹੈ। ਮੋਤੀ ਲਾਲ ਛਾਂਚੀਆ ਜਿਹੜਾ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜਿਆ ਸੀਗਾ ਔਰ ਉਹ ਦਿੱਲੀ ਮੋਰਚੇ ਦੇ ਉੱਤੇ ਜਿਹੜਾ ਜੀ ਉਹ ਸੀਗਾ। ਨਵੇਂ ਸਾਲ ਦੇ ਮੌਕੇ ਦੇ ਉੱਤੇ ਵੀ ਉਹ ਉੱਥੇ ਦਿੱਲੀ ਸੀਗਾ।
ਜਿਹੜਾ 31 ਦਸੰਬਰ ਨੂੰ ਉਹਨੂੰ ਉੱਥੇ ਜਿਹੜਾ ਜੀ ਉਹ ਬਿਮਾਰ ਹੋ ਗਿਆ। तो अगले दिन ਉਹਨੂੰ ਇੱਥੇ ਘਰ ਲਿਆਂਦਾ ਗਿਆ, ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਹਿਲਾਂ ਟੋਹਾਣਾ ਫਿਰ ਪਟਿਆਲਾ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਉਹਦੀ ਵੀ ਅੱਜ ਤੜਕਸਾਰ ਜਿਹੜੀ ਜੀ ਉਹ ਮੌਤ ਹੋ ਗਈ। ਇਹਦੇ ਕੋਲ ਕੋਈ ਜ਼ਮੀਨ ਵਗੈਰਾ ਨਹੀਂ ਜਿਹੜੀ ਜੀ ਉਹ ਸੀਗੀ। तो ਇਹ 3 ਮੌਤਾਂ ਜਿਹੜੀਆਂ ਜੀ ਉਹ ਹੋਰ ਹੋ ਗਈਆਂ। ਬੜੀਆਂ ਦੁਖਦਾਈ ਖਬਰਾਂ ਜਿਹੜੀਆਂ ਜੀ ਜਦੋਂ ਇਹ ਟਿੱਪਣੀਆਂ ਹੁੰਦੀਆਂ ਨੇ ਜਿਹੜੇ ਉੱਥੇ ਬੈਠੇ ਕਿਸਾਨਾਂ ਦੇ ਉੱਤੇ ਬੇਹੂਦਾ ਟਾਈਪ ਦੀਆਂ ਉਹ ਟਿੱਪਣੀਆਂ ਜਿਹੜੀਆਂ ਜੀ ਉਹ ਪੜ੍ਹ ਕੇ ਤੇ ਇਹ ਮੌਤਾਂ ਦੀਆਂ ਖਬਰਾਂ ਸੁਣ ਕੇ ਇਉਂ ਲੱਗਦਾ ਜੀ ਕਿ ਜਿਵੇਂ ਜਿਹੜੀ ਸਰਕਾਰ ਹੈ ਉਹਦੇ ਵਿੱਚ ਇਨਸਾਨੀਅਤ ਜਿਹੜੀ ਹੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ। ਬਿਲਕੁਲ ਵਾਕਈ ਦੁਖਦਾਈ ਖਬਰਾਂ ਹੈ। ਤੇ ਅੱਗੇ ਹਰਿਆਣੇ ਦੀ ਜੇ ਗੱਲ ਕਰੀਏ ਤੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋ ਰਹੇ। ਕੁਝ ਇੱਕ ਤਾਂ ਹਰਿਆਣੇ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਵੀ ਕੁਝ ਉਥਲ ਪੁਥਲ ਜਿਹੜੀ ਆ ਉਹ ਹੋਈ ਆ। ਉਥਲ ਪੁਥਲ ਇਸ ਤਰ੍ਹਾਂ ਹੋਈ ਆ ਕਿ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਹੈ ਇਨੈਲੋ, ਜਿਹੜੀ ਚੌਟਾਲਾ ਪਰਿਵਾਰ ਦੀ ਪਾਰਟੀ ਆ, ਉਹਦੇ ਐਲਨਾਬਾਦ ਤੋਂ ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਆ ਕਿ ਜੇ 26 ਜਨਵਰੀ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਇਸ ਚਿੱਠੀ ਨੂੰ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਮਝਿਆ ਜਾਵੇ। ਵੈਸੇ ਜਿਹੜੀ ਚਿੱਠੀ ਆ, ਜੇ ਤੁਸੀਂ ਅਸਤੀਫਾ ਦੇਣ ਦੇ ਵਾਸਤੇ ਚਿੱਠੀ ਲਿਖਦੇ ਹੋ ਉਹ ਅਸਤੀਫਾ ਕਦੇ ਵੀ ਨਹੀਂ ਬਣਦਾ, ਉਹ ਅਸਤੀਫਾ ਕਦੇ ਮਨਜ਼ੂਰ ਨਹੀਂ ਹੁੰਦਾ। ਇਹ ਇੱਕ ਟ੍ਰਿਕ ਜਿਹੜਾ ਦੀ ਉਹ ਹੋ ਸਕਦਾ ਹੈ ਕਿਸਾਨਾਂ ਦੇ ਨਾਲ ਖੜਨ ਦਾ। ਪਰ ਇਹਦੇ ਨਾਲ ਇੰਨਾ ਜ਼ਰੂਰ ਹੈ ਕਿ ਜਿਹੜੀ ਇਸੇ ਪਰਿਵਾਰ ਦੀ ਦੂਜੀ ਪਾਰਟੀ ਹੈ ਜਜਪਾ, ਜਨਨਾਇਕ ਜਨਤਾ ਪਾਰਟੀ, ਜਿਹੜੀ ਕਿ ਸਰਕਾਰ ਦੇ ਵਿੱਚ ਭਾਈਵਾਲ ਹੈ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਿਹੜੀ ਪਾਰਟੀ, ਉਹਦੇ ਉੱਤੇ ਦਬਾਅ ਜਿਹੜਾ ਦੀ ਉਹ ਬਣਨ ਦੀ ਸੰਭਾਵਨਾ ਫੇਰ ਜਿਹੜਾ ਦੀ ਉਹ ਬਣ ਗਈ ਹੈ। 10 ਉਹਦੇ ਵਿਧਾਇਕ ਨੇ, ਉਹਨਾਂ 10 ਵਿਧਾਇਕਾਂ ਦੇ ਸਿਰ ਦੇ ਉੱਤੇ ਜਿਹੜੀ ਹਰਿਆਣੇ ਦੀ ਸਰਕਾਰ ਆ ਉਹ ਚੱਲ ਰਹੀ ਹੈ। ਇਹਦੇ 6 ਵਿਧਾਇਕ ਜਿਹੜੇ ਜਜਪਾ ਦੇ ਨੇ ਉਹ ਹੁਣ ਤੱਕ ਜਿਹੜਾ ਜੀ ਸਮਰਥਨ ਕਰ ਚੁੱਕੇ ਹੋਏ ਆ ਕਿਸਾਨ ਸੰਘਰਸ਼। ਉਹ ਸ਼ਾਇਦ ਕਿਤੇ ਨਾ ਕਿਤੇ ਵੇਖ ਰਹੇ ਆ ਕਿ ਜਿਹੜੇ ਉਹਦੇ ਪ੍ਰਧਾਨ ਨੇ, ਜਿਹੜੇ ਡਿਪਟੀ ਮੁੱਖ ਮੰਤਰੀ ਨੇ, ਉਹ ਕਿਹੋ ਜਿਹਾ ਜਿਹੜਾ ਜੀ ਉਹ ਫੈਸਲਾ ਲੈਂਦੇ ਆ। ਉਧਰ ਜੋ ਕੁਛ ਜਿਹੜਾ ਜੀ ਹੋਇਆ ਪਿਛਲੇ ਦਿਨੀ ਕਰਨਾਲ ਦੇ ਨੇੜੇ, ਉੱਥੇ ਜਿਹੜਾ ਤੋੜ ਭੰਨ ਹੋਈ ਸੀਗੀ, ਜਿੱਥੇ ਮਨੋਹਰ ਲਾਲ ਖੱਟਰ ਹੋਰਾਂ ਨੂੰ ਜਾਣਾ ਸੀਗਾ, ਉਹਨਾਂ ਦੇ ਰੋਕ ਦਿੱਤਾ ਜਿਹੜਾ ਜੀ ਗਿਆ ਸੀਗਾ। ਉਹਨਾਂ ਦਾ ਸਮਾਗਮ ਉੱਥੇ ਹੈਲੀਪੈਡ ਸੀ ਉਹ ਪੁੱਟ ਦਿੱਤਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ 71 ਜਾਣੇ ਜਿਹੜੇ ਆ ਜੀ ਉਹ ਬਾਈ ਨੇਮ ਨਾਮਜ਼ਦ ਕੀਤੇ ਗਏ ਆ, ਜਿਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਨਾਮ ਵੀ ਜਿਹੜਾ ਉਹ ਸ਼ਾਮਲ ਹੈ। ਇਹ ਕਿਹਾ ਗਿਆ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇੱਕ ਵੀਡੀਓ ਸੰਦੇਸ਼ ਜਿਹੜਾ ਸੀ ਉਹ ਜਾਰੀ ਕਰਕੇ ਲੋਕਾਂ ਨੂੰ ਭੜਕਾਇਆ। 900 ਵਿਅਕਤੀਆਂ ਦੇ ਖਿਲਾਫ ਇਹ FIR ਜਿਹੜੀ ਆ ਉਹ ਦਰਜ ਕੀਤੀ ਗਈ ਹੈ। 71 ਇਹਦੇ ਵਿੱਚ ਜਿਹੜਾ ਜੀ ਉਹ ਨਾਮਜ਼ਦ ਕੀਤੇ ਗਏ ਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਵੀਡੀਓਜ਼ ਨੇ ਉਹ ਵੇਖੀਆਂ ਜਾ ਰਹੀਆਂ ਨੇ ਪੁਲਿਸ ਦੇ ਵੱਲੋਂ, ਔਰ ਵੀਡੀਓ ਤੋਂ ਬਾਅਦ ਇਹ ਜਿਹੜੇ ਲੋਕਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਉਹਨਾਂ ਦੀ ਗਿਣਤੀ ਜਿਹੜੀ ਉਹ ਹੋਰ ਵੱਧ ਸਕਦੀ ਹੈ। ਪੁਲਿਸ ਨੇ ਜਿਹੜਾ ਸੀਗਾ ਜੀ ਉਹ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਬੜੇ ਸਾਰੇ ਇੰਤਜ਼ਾਮ ਕੀਤੇ ਸੀਗੇ। ਪਾਣੀ ਦੀਆਂ ਵਿਚਾਰਾਂ ਸੁੱਟੀਆਂ ਗਈਆਂ, ਅਥਰੂ ਗੈਸ ਤੇ ਗੋਲੇ ਜਿਹੜੇ ਸੀ ਉਹ ਵੱਡੀ ਮਾਤਰਾ 'ਚ ਸੁੱਟੇ ਗਏ। ਪਰ ਇਹ ਸੀਗਾ ਕਿ ਜਿਹੜੇ ਕਿਸਾਨ ਉਹ ਖੇਤਾਂ ਦੇ ਵਿੱਚ ਦੀ ਹੋ ਤੁਰੇ। ਜਦੋਂ ਖੇਤਾਂ ਦੇ ਵਿੱਚ ਦੀ ਹੋ ਤੁਰੇ ਤੇ ਉੱਥੇ ਉਹਦੇ ਉੱਤੇ ਜਿਹੜੀਆਂ ਪਾਣੀ ਦੀਆਂ ਵਿਚਾਰਾਂ ਸੀ ਉੱਥੋਂ ਤੱਕ ਪਹੁੰਚੀਆਂ ਨਾ, ਉਹ ਸੜਕਾਂ ਦੇ ਉੱਤੇ ਜਿਹੜੀ ਜੀ ਉਹ ਵਹੀਕਲ ਲਾਏ ਹੋਏ ਸੀਗੇ, ਔਰ ਵੱਡੇ ਜਿਹੜੇ ਵਹੀਕਲ ਸੀ ਉਹ ਸੜਕਾਂ ਤੇ ਇਸ ਕਰਕੇ ਲਾਏ ਸੀ ਕਿ ਟਰੈਕਟਰ ਟਰਾਲੀਆਂ ਉਸ ਪਾਸੇ ਵੱਲ ਨੂੰ ਨਾ ਜਾਣ। ਜਦੋਂ ਕਿ ਕਿਸਾਨ ਜਿਹੜੇ ਸੀਗੇ ਹਰਿਆਣੇ ਦੇ ਉਹ ਵੱਡੀ ਗਿਣਤੀ ਦੇ ਵਿੱਚ ਪੈਦਲ ਇਸ ਜਗ੍ਹਾ ਤੱਕ ਪਹੁੰਚ ਗਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਔਰ ਉਸ ਦਿਨ ਦਾ ਜਿਹੜਾ ਜੀ ਇਸ ਵੇਲੇ ਹਰਿਆਣੇ ਦੇ ਜਿਹੜੇ ਸੱਤਾਧਾਰੀ ਨੇ, ਭਾਜਪਾ ਵਾਲੇ, ਜਜਪਾ ਵਾਲੇ, ਉਹਨਾਂ ਦੇ ਵਿੱਚ ਬਹੁਤ ਡਰ ਹੈ ਇਸ ਗੱਲੋਂ ਕਿ ਕਿਉਂਕਿ ਹਰਿਆਣੇ ਦੇ ਵਿੱਚ ਹਰਿਆਣੇ ਦੀ ਜਿਹੜੀ ਇਹ ਕਿਸਾਨ ਜਥੇਬੰਦੀ ਹੈ, ਉਹਨਾਂ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਜਦੋਂ ਇਹ ਝੰਡਾ ਚਲਾਉਣਗੇ ਤੇ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਉਹ ਕਰਾਂਗੇ। ਇਹ ਹੋ ਸਕਦਾ ਕਿ ਉੱਥੇ ਜਿਹੜਾ ਝੰਡਾ ਚਲਾਉਣ ਦੀ ਰਸਮ ਜਿਹੜੀ ਆ ਕੋਈ ਮੁੱਖ ਮੰਤਰੀ ਵਗੈਰਾ ਨੂੰ ਇੱਕ ਅੱਧੇ ਨੂੰ ਛੱਡ ਕੇ ਬਾਕੀ ਜਿਹੜਾ ਉਹ ਡਿਪਟੀ ਕਮਿਸ਼ਨਰ ਦੀ ਡਿਊਟੀ ਹੀ ਜਿਹੜੀ ਉਹ ਲਗਾ ਦਿੱਤੀ ਜਾਵੇ। ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਮਾਮਲੇ ਦਰਜ ਲੋਕਾਂ ਦੇ ਉੱਤੇ ਕੀਤੇ ਗਏ ਆ। ਵੈਸੇ ਚੜੂਨੀ ਹੋਰਾਂ ਦੇ ਉੱਤੇ ਇਹ ਦਰਜ ਹੋਣ ਵਾਲਾ ਕੋਈ ਪਹਿਲਾ ਮਾਮਲਾ ਨਹੀਂ ਗਾ। ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਉਹਨਾਂ ਦੇ ਉੱਤੇ ਕਈ ਮਾਮਲੇ ਜਿਹੜੇ ਆ ਉਹ ਦਰਜ ਗਏ ਆ। ਜੀ ਕਰ ਵੀ ਕੀ ਸਕਦੇ ਆ ਉਹ। ਤੇ ਅੱਗੇ ਹਰਜੀਤ ਗਰੇਵਾਲ ਦੀ ਜੇ ਗੱਲ ਕਰੀਏ, ਉਸ ਨੂੰ ਪਟਿਆਲੇ ਦੇ ਵਿੱਚ ਲੋਕਾਂ ਨੇ ਘੇਰਿਆ ਤਾਂ ਪਿਛਲੇ ਬੂਹੇ ਨਿਕਲਿਆ। ਐਕਚੁਅਲੀ ਕੀ ਆ ਕਿ ਜਿਹੜੇ ਕੁਝ ਆਗੂ ਨੇ ਉਹ ਬੋਲਣੋਂ ਨਹੀਂ ਜਿਹੜਾ ਜੀ ਉਹ ਹਟ ਰਹੇ, ਲਗਾਤਾਰ ਜਿਹੜਾ ਉਹ ਬੋਲੀ ਜਾ ਰਹੇ ਨੇ। ਕੋਈ ਤਾਂ ਜਿਹੜਾ ਜੀ ਉਹ ਕਹਿੰਦਾ ਕਿ ਇੱਥੇ ਇਹ ਬਿਰਿਆਨੀ ਜਿਹੜੀ ਉਹ ਖਾ ਰਹੇ ਆ,
ਔਰ ਬਿਰਿਆਨੀ ਖਾਣ ਦੇ ਨਾਲ ਇਹ ਬਰਡ ਫਲੂ ਫੈਲਾ ਰਹੇ ਹੈ। ਕੋਈ ਜਿਹੜਾ ਜੀ ਇਹ ਜਿਹੜਾ ਕਹਿੰਦਾ ਹੈ ਕਿ ਇਹਨਾਂ ਨੂੰ ਫੰਡ ਜਿਹੜੇ ਨੇ ਉਹ ਕੈਨੇਡਾ ਤੋਂ ਆ ਰਹੇ ਆ। ਪਰ ਦੂਜਾ ਇਹ ਵੀ ਜਿਹੜਾ ਜੀ ਹੈ ਕਿ ਜਿਹੜੇ ਹਰਜੀਤ ਸਿੰਘ ਗਰੇਵਾਲ ਤੇ ਜਿਆਣੀ ਨੇ ਉਹ ਲਗਾਤਾਰ ਜਿਹੜਾ ਜੀ ਉਹ ਬੋਲ ਰਹੇ ਆ, ਔਰ ਬੋਲ ਇਸ ਕਰਕੇ ਜਿਹੜਾ ਜੀ ਸ਼ਾਇਦ ਰਹੇ ਆ ਕਿ ਉੱਤੋਂ ਉਹਨਾਂ ਨੂੰ ਇਸ਼ਾਰਾ ਹੈ। ਇੱਥੇ ਹਰਜੀਤ ਸਿੰਘ ਗਰੇਵਾਲ ਹੋਰੀ ਪਟਿਆਲੇ ਦੇ ਵਿੱਚ ਇੱਥੇ ਇੱਕ ਰੈਸਟੋਰੈਂਟ ਹੈ, ਉਹਦੇ ਉੱਤੇ ਜਿਹੜਾ ਜੀ ਆਏ ਸਨ ਤੋਂ ਪਤਾ ਲੱਗ ਗਿਆ ਜਿਹੜਾ ਜੀ ਉਹ ਜਥੇਬੰਦੀਆਂ ਨੂੰ ਕੁਛ ਮਿੰਟਾਂ ਦੇ ਵਿੱਚ ਜਿਹੜਾ ਸੀਗਾ ਉਹ ਲੋਕ ਇਕੱਠੇ ਹੋ ਗਏ ਔਰ ਉਹਨਾਂ ਨੇ ਉੱਥੇ ਜਿਹੜਾ ਸੀ ਉਹ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਰਜੀਤ ਸਿੰਘ ਗਰੇਵਾਲ ਹੋਰਾਂ ਨੂੰ ਪਿਛਲੇ ਬੂਹੇ ਥਾਣੀ ਉਹਨਾਂ ਨੂੰ ਜਿਹੜਾ ਜੀ ਉਹ ਕੱਢਿਆ ਗਿਆ ਔਰ ਜਿਹੜੀ ਉਹਨਾਂ ਦੀ ਜਿਪਸੀ ਸੀਗੀ ਸਿਕਿਉਰਿਟੀ ਵਾਲੀ ਤੇ ਗੱਡੀ ਉਹ ਅੱਗੋਂ ਦੀ ਗਈ, ਪਰ ਉਹ ਕਿਸੇ ਦੋਸਤ ਦੀ ਗੱਡੀ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉੱਥੋਂ ਨਿਕਲ ਗਏ। ਜਿਹੜੀ ਵੀਡੀਓ ਹੈ ਵਾਇਰਲ ਹੋਈ ਉਹਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵਾਲੀ ਗੱਡੀ ਜਿਹੜੀ ਹੈ ਜੀ ਉਹ ਜ਼ਰੂਰ ਖੜੀ ਦਿਸਦੀ ਹੈ। ਇਹ ਕਿਹਾ ਜਾ ਰਿਹਾ ਕਿ ਜਾਣ ਬੁੱਝ ਕੇ ਸ਼ਾਇਦ ਜਿਹੜੀ ਜੀ ਉਹ ਖੜੀ ਕੀਤੀ ਗਈ ਸੀ ਤਾਂ ਕਿ ਉਹ ਪਿੱਛੋਂ ਜਿਹੜਾ ਉਹ ਨਿਕਲ ਜਾਣ ਜੇ ਉਹਨਾਂ ਦਾ ਵਿਰੋਧ ਹੁੰਦਾ, ਕਿਉਂਕਿ ਇਹ ਦੋ ਆਗੂ ਨੇ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਜਿਆਣੀ ਜਿਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਜਿਹੜਾ ਉਹ ਦਿੱਤਾ ਹੋਇਆ ਕਿਸਾਨ ਜਥੇਬੰਦੀਆਂ ਨੇ, ਜਦੋਂ ਕਿ ਦੂਜੇ ਪਾਸੇ ਜਿਹੜੇ ਹਰਜੀਤ ਸਿੰਘ ਗਰੇਵਾਲ ਨੇ ਉਹ ਇਹ ਕਹਿੰਦੇ ਆ ਕਿ ਇਹ ਕਿਸਾਨ ਹੀ ਨਹੀਂ ਜਿਹੜੇ ਮੇਰਾ ਉੱਥੇ ਵਿਰੋਧ ਕਰ ਰਹੇ ਸੀ, ਉਹ ਕਹਿੰਦੇ ਕਿ ਇਹ ਨਕਸਲੀ ਤੇ ਮਾਓਵਾਦੀ ਨੇ ਜਿਹੜਾ ਜਿਨ੍ਹਾਂ ਨੇ ਉੱਥੇ ਨਾਅਰੇਬਾਜ਼ੀ ਜਿਹੜੀ ਆ ਉਹ ਕੀ ਆ। ਇਹ ਵੀ ਕਿਹਾ ਕਿ ਇਹ ਮਨਮਾਨੀਆਂ ਜਿਹੜੀਆਂ ਦੀ ਬਹੁਤੀ ਦੇਰ ਨਹੀਂ ਚੱਲਣਗੀਆਂ। ਇਹ ਵੀ ਕਿਹਾ ਕਿ ਉਹ ਉੱਥੇ ਮੌਜੂਦ ਨਹੀਂ ਸੀਗੇ, ਉਹਨਾਂ ਦੀ ਜਿਪਸੀ ਉੱਥੇ ਜ਼ਰੂਰ ਸੀਗੀ, ਉਹ ਆਪਣੇ ਇੱਕ ਦੋਸਤ ਦੇ ਨਾਲ ਪਹਿਲਾਂ ਹੀ ਗੱਡੀ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਸੀ। ਉਹ ਕਹਿੰਦੇ ਘਰਾਓ ਕਰਨ ਦੇ ਦਾਅਵੇ ਜਿਹੜੇ ਜੀ ਉਹ ਬੇਬੁਨਿਆਦ ਆ, ਜਦੋਂ ਕਿ ਇਹ ਜਿਹੜੇ ਘਰਾਓ ਕਰਨ ਵਾਲੇ ਆ ਉਹ ਇਹ ਕਹਿੰਦੇ ਆ ਕਿ ਜੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਕਿਸਾਨ ਨਹੀਂ ਤੇ ਉਹ ਮੂਹਰਲੇ ਬੂਹੇ ਥਾਣੀ ਜਿਹੜਾ ਜੀ ਉਹ ਨਿਕਲ ਕੇ ਆ ਜਾਂਦੇ ਤੇ ਨਾਲੇ ਉਹਨਾਂ ਨੂੰ ਕਾਨੂੰਨ ਜਿਹੜੇ ਸੀ ਉਹ ਸਮਝਾ ਜਾਂਦੇ, ਪਰ ਇਸ ਤਰ੍ਹਾਂ ਜਿਹੜਾ ਜੀ ਹੋਇਆ ਨਹੀਂ। ਸੋ ਇਹਨਾਂ ਦਾ ਜਿਹੜਾ ਵਿਰੋਧ ਹੈ ਥਾਂ ਥਾਂ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ, ਪਰ ਜਿਹੜੇ ਇਹ ਆਗੂ ਨੇ ਜੀ ਉਹ ਇੱਕ ਨਹੀਂ ਇਸ ਪੱਖੋਂ ਜਿਹੜਾ ਜੀ ਰਹੇ, ਨਾ ਬੋਲਣ ਪੱਖੋਂ ਤੇ ਨਾ ਜਿਹੜਾ ਜੀ ਉਹ ਥਾਂ ਥਾਂ ਦੇ ਉੱਤੇ ਜਾਣ ਦੇ ਪੱਖੋਂ। ਸ਼ਾਇਦ ਕਿਤੇ ਨਾ ਕਿਤੇ ਇਹਨੂੰ ਇਹ ਕਿਹਾ ਜਾ ਸਕਦਾ ਕਿ ਉਹ ਚੜਾ ਰਹੇ ਨੇ ਕਿਸਾਨਾਂ ਨੂੰ ਕਿ ਅਸੀਂ ਇੱਥੇ ਆਮ ਜਿਹੜਾ ਜੀ ਉਤਰੇ ਫਿਰਦੇ ਆ, ਸਾਡੀ ਸਿਹਤ ਤੇ ਤੁਹਾਡੇ ਵੱਲੋਂ ਕੀਤੇ ਹੋਏ ਬਾਈਕਾਟ ਦਾ ਕੋਈ ਅਸਰ ਨਹੀਂ ਹੈ। ਬਿਲਕੁਲ ਲੁਕੇ ਫਿਰਦੇ ਆ ਜੀ, ਲੁਕੇ ਕਿੱਥੇ ਤੁਰੇ ਫਿਰਦੇ ਆ। ਅੱਗੇ ਗੱਲ ਕਰਦੇ ਆ ਕਿਸਾਨ ਝੰਡਿਆਂ ਦੀ ਬਲੈਕ ਹੋਣ ਲੱਗੀ। ਦੇਖੋ ਜਿਹੜੀਆਂ ਚੀਜ਼ਾਂ ਵੀ ਹੁੰਦੀ ਆ ਡਿਮਾਂਡ ਉਹ ਫਿਰ ਇੱਕਦਮ ਹੀ ਜਿਹੜੀ ਵੀ ਹੁੰਦੀ ਹੈ। ਇਸ ਵੇਲੇ ਲੋਹੜੀ ਦੇ ਮੌਕੇ ਦੇ ਉੱਤੇ ਕਿਉਂਕਿ ਪਤੰਗਬਾਜ਼ੀ ਵੀ ਹੁੰਦੀ ਆ, ਜਿਹੜੇ ਪਤੰਗ ਨੇ ਮਾਰਕੀਟ ਦੇ ਵਿੱਚ ਉਹ ਜਿਹਦੇ ਉੱਤੇ ਕਿਸਾਨੀ ਨਾਅਰੇ ਲਿਖੇ ਆ ਉਹਨਾਂ ਦੀ ਬਹੁਤ ਵੱਡੀ ਵਿਕਰੀ ਜਿਹੜੀ ਆ ਉਹ ਹੋ ਰਹੀ ਆ। ਕਿਸਾਨ ਮਜ਼ਦੂਰ ਏਕਤਾ ਜਿਹੜਾ ਉਹਦੇ ਉੱਤੇ ਲਿਖਿਆ ਹੋਇਆ, ਖੇਤੀ ਕਾਨੂੰਨ ਰੱਦ ਕਰੋ, ਇਹ ਪਤੰਗਾਂ ਦੇ ਉੱਤੇ ਜਿਹੜਾ ਜੀ ਉਹ ਲਿਖਿਆ ਹੋਇਆ। ਇੱਦਾਂ ਕਦੀ ਵੈਸੇ ਪਤੰਗਾਂ ਵਾਲੇ ਮਾਮਲੇ ਦੇ ਉੱਤੇ ਕਦੀ ਕਿਸੇ ਨੇ ਨਹੀਂ ਜਿਹੜਾ ਜੀ ਉਹ ਦੇਖਿਆ ਹੋਣਾ, ਪਰ ਕਿਉਂਕਿ ਕਿਸਾਨੀ ਰੰਗ ਹੈ ਤਾਂ ਹਰ ਕੋਈ ਜਿਹੜਾ ਉਹ ਇਸ ਕਿਸਾਨੀ ਰੰਗ ਦੇ ਵਿੱਚ ਰੰਗਿਆ ਹੋਇਆ ਜਿਹੜਾ ਉਹ ਨਜ਼ਰ ਆਉਂਦਾ। ਜੇ ਤੁਸੀਂ ਹਾਈਵੇ ਦੇ ਉੱਤੇ ਜਾਂਦੇ ਹੋ, ਮੈਂ ਕਈ ਵਾਰੀ ਕਵਰ ਕੀਤਾ ਕਿ ਹਰ ਗੱਡੀ ਜਿਹੜੀ ਆ ਜੇ ਹਰ ਇੱਕ ਦੇ ਉੱਤੇ ਨਹੀਂ ਤਾਂ ਇੱਕ ਛੱਡ ਕੇ ਤੁਸੀਂ ਲਾ ਲਓ ਤੁਹਾਨੂੰ ਜਿਹੜਾ ਉਹ ਝੰਡਾ ਨਜ਼ਰ ਆਊਗਾ। ਈਵਨ ਜਿਹੜੀਆਂ ਬੱਸਾਂ ਵਗੈਰਾ ਚੱਲਦੀਆਂ ਨੇ ਉਹ ਡਰਾਈਵਰਾਂ ਨੇ ਆਪਣੇ ਤੌਰ ਦੇ ਉੱਤੇ ਤੁਸੀਂ ਲਾ ਲਓ ਕਿ ਕਿਸਾਨੀ ਝੰਡਾ ਲਾਇਆ ਹੋਇਆ, ਟਰੱਕਾਂ ਦੇ ਉੱਤੇ ਕਿਸਾਨੀ ਝੰਡੇ ਤੁਹਾਨੂੰ ਜਿਹੜੇ ਉਹ ਦਿਸਦੇ ਆ। ਜਿਹੜੇ ਦਿੱਲੀ ਨਹੀਂ ਵੀ ਗਏ ਜਾਂ ਇੱਥੇ ਹੀ ਫਿਰਦੇ ਨੇ ਜਿਹੜੀਆਂ ਗੱਡੀਆਂ ਦੇ ਉੱਤੇ ਉਹਨਾਂ ਨੇ ਵੀ ਕਿਸਾਨੀ ਝੰਡੇ ਜਿਹੜੇ ਆ ਉਹ ਲਾਏ ਹੋਏ ਆ। ਇਹ ਕਿਹਾ ਜਾ ਰਿਹਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈਗੀ ਆ ਇੱਥੇ ਉਗਰਾਹਾਂ, ਉਹਦੇ ਝੰਡਾ ਸਿੰਘ ਜੇਠੂਕੇ ਨੇ, ਉਹ ਇਹ ਕਹਿੰਦੇ ਆ ਕਿ 2.5 ਲੱਖ ਝੰਡਾ ਤੇ 5 ਲੱਖ ਬੈਜ ਜਿਹੜੇ ਆ ਉਹ ਛਪਵਾਏ ਜਾ ਚੁੱਕੇ ਆ ਇੱਕ ਜਥੇਬੰਦੀ ਦੇ ਵੱਲੋਂ। ਔਰ ਉਹ ਇਹ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਰਜਿਸਟਰਡ ਪ੍ਰਿੰਟਰ ਹੈ ਉਹਦੇ ਕੋਲੋਂ ਜਿਹੜਾ ਜੀ ਅਸੀਂ ਛਪਾਉਣਾ ਤਾਂ ਕਿ ਉਹਦੇ ਵਿੱਚ ਕੋਈ ਛੇੜਛਾੜ ਜਿਹੜੀ ਜੀ ਉਹ ਝੰਡਿਆਂ ਦੇ ਵਿੱਚ ਜਾਂ ਨਾਮ ਦੇ ਵਿੱਚ ਕੋਈ ਕਿਸਮ ਦੀ ਨਾ ਹੋਵੇ। ਉਹਨਾਂ ਨੇ ਇਹ ਕਿਹਾ ਕਿ ਇਸ ਵੇਲੇ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਝੰਡੇ ਪੂਰੇ ਹੀ ਨਹੀਂ ਹੋ ਰਹੇ, ਜਿੱਥੇ ਵੀ ਇਹ ਬੈਠੇ ਨੇ ਕਿਸਾਨ ਟੋਲ ਪਲਾਜ਼ਿਆਂ ਦੇ ਉੱਤੇ, ਉੱਥੇ ਲੋਕ ਅਕਸਰ ਰੁਕ ਕੇ ਉਹਨਾਂ ਤੋਂ ਝੰਡੇ ਦੀ ਮੰਗ ਜਿਹੜੀ ਆ ਉਹ ਕਰਦੇ ਆ। ਉਹ ਜਾਂ ਤਾਂ ਹੁੰਦਾ ਤਾਂ ਬਹੁਤ ਘੱਟ ਮਿਲਦਾ ਉੱਥੋਂ, ਨਹੀਂ ਤਾਂ ਅਦਰਵਾਈਜ਼ ਇਹ ਕਹਿੰਦੇ ਕਿ ਅਗਲਾ ਜਿਹੜਾ ਮੋਰਚਾ ਹੈ, ਜਿਹੜਾ ਅਗਲਾ ਟੋਲ ਪਲਾਜ਼ਾ ਉੱਥੇ ਬੈਠੇ ਲੋਕਾਂ ਦੇ ਕੋਲੇ ਝੰਡਾ ਹੈ ਉੱਥੋਂ ਤੁਸੀਂ ਲੈ ਸਕਦੇ ਹੋ। ਜੇ ਤੁਸੀਂ ਜਾਂਦੇ ਹੋ ਜਦੋਂ ਦਿੱਲੀ ਨੂੰ ਤਾਂ ਹਰਿਆਣੇ ਦੇ ਵਿੱਚ ਜਿਹੜੇ ਲੰਗਰ ਲੱਗੇ ਹੋਏ ਆ ਚਾਹ ਪਾਣੀ ਦੇ, ਰੋਟੀ ਪਾਣੀ ਦੇ, ਉੱਥੇ
ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਹਰਿਆਣੇ ਦੀਆਂ ਜਥੇਬੰਦੀਆਂ ਉਹਨਾਂ ਦੇ ਝੰਡੇ ਤੁਹਾਨੂੰ ਜਿਹੜਾ ਜੀ ਉਹ ਦਿਸਦੇ, ਮਤਲਬ ਕਿ ਕੋਈ ਵੀ ਵਿਅਕਤੀ ਉਹ ਲੈ ਸਕਦਾ, ਉਹ ਮੁਫਤ ਦਿੱਤੇ ਜਾਂਦੇ, ਇਹਦਾ ਕੋਈ ਕੀਮਤ ਜਿਹੜੀ ਜੀ ਉਹ ਨਹੀਂ ਹੈਗੀ। ਪਰ ਕਿਉਂਕਿ ਇਹ ਪੂਰੇ ਨਹੀਂ ਹੋ ਰਹੇ, ਇਸ ਕਰਕੇ ਕੁਛ ਜਿਹੜਾ ਜੀ ਹੈਗੇ ਨੇ ਝੰਡੇ ਸੀਨ ਵਾਲੇ, ਉਹ ਸੀ ਕੇ ਜਿਹੜਾ ਇਹ ਵੇਚ ਰਹੇ ਆ ਝੰਡੇ ਮਾਰਕੀਟ ਦੇ ਵਿੱਚ। ਲੋਕ ਇਹਨਾਂ ਨੂੰ ਖਰੀਦ ਵੀ ਜਿਹੜਾ ਜੀ ਉਹ ਰਹੇ ਆ। ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ 50-100 ਰੁਪਏ ਦਾ ਜੇ ਇਹ ਝੰਡਾ ਹੈ ਤੇ ਉਹ ਲੈ ਕੇ ਆਪਣੀ ਗੱਡੀ ਦੇ ਉੱਤੇ ਜਿਹੜਾ ਉਹ ਲਾਉਣਾ ਚਾਹੁੰਦੇ। ਔਰ ਹਰ ਇੱਕ ਇਹਦੇ ਵਿੱਚ ਜਿਹੜੀ ਜੀ ਸਭ ਤੋਂ ਵੱਡੀ ਜਿਹੜੀ ਗੱਲ ਉਹ ਇਹ ਆ ਕਿ ਕਿਹੜੀ ਜਥੇਬੰਦੀ ਦਾ ਝੰਡਾ, ਇਹਦੇ ਨਾਲ ਕਿਸੇ ਨੂੰ ਕੋਈ ਭਾਅ ਨਹੀਂ ਜਿਹੜਾ ਉਹ ਰਹਿ ਗਿਆ, ਕਿਉਂਕਿ 32 ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚੋਂ ਜਿਹੜੀਆਂ ਇਕੱਠੀਆਂ ਨੇ। ਔਰ ਹਰੇਕ ਜਿਹੜੀ ਜਥੇਬੰਦੀ ਆ ਉਹਦਾ ਝੰਡਾ ਵੱਖਰੇ ਰੰਗ ਦਾ ਹੈ। ਲੋਕਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਗਾ ਹੈਗਾ ਕਿ ਉਹ ਕਿਹੜੀ ਜਥੇਬੰਦੀ ਦਾ ਝੰਡਾ, ਉਹਦਾ ਰੰਗ ਜਿਹੜਾ ਉਹ ਕੀ ਆ। ਉਹਨਾਂ ਨੂੰ ਸਿਰਫ ਜਿਹੜਾ ਉਹ ਕਿਸਾਨੀ ਝੰਡਾ ਜਿਹੜਾ ਉਹ ਚਾਹੀਦਾ। ਅਜਿਹੀ ਚੀਜ਼ ਜਿਹੜੀ ਆ ਉਹ ਪਹਿਲਾਂ ਕਦੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਨਹੀਂ ਜਿਹੜਾ ਉਹ ਵੇਖੀ ਗਈ। ਤੇ ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਕਿ ਜਿਹੜੇ ਪਤੰਗ ਨੇ ਉਹ ਵੀ ਇਸ ਵੇਲੇ ਉਹ ਵਿਕ ਰਹੇ ਆ ਜਿਹਦੇ ਉੱਤੇ ਕਿਸਾਨੀ ਦੇ ਨਾਲ ਸੰਬੰਧਿਤ ਨਾਅਰੇ ਜਿਹੜੇ ਉਹ ਲਿਖੇ ਹੋਏ ਆ। 20 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦਾ ਇਹ ਪਤੰਗ ਦੁਕਾਨਾਂ ਤੇ ਵਿਕ ਰਿਹਾ। ਬਿਲਕੁਲ ਜੀ, ਚਲੋ ਲੋਕ ਇੱਕ ਮੁੱਠ ਤੇ ਹੋਏ। ਅੱਗੇ ਗੱਲ ਕਰਦੇ ਹਾਂ ਸਿਹਤ ਬੀਮਾ ਜਿਹੜੀ ਯੋਜਨਾ ਆ ਉਸ ਦੇ ਵਿੱਚ ਅੰਮ੍ਰਿਤਸਰ ਦੇ ਹਸਪਤਾਲਾਂ ਨੇ ਠੱਗੀ ਮਾਰੀ ਸੀਗੀ ਤਾਂ ਬਲੈਕ ਲਿਸਟ ਕੀਤੇ ਗਏ। ਦੇਖੋ, ਜਿਹੜੇ ਪ੍ਰਾਈਵੇਟ ਹਸਪੀਟਲ ਨੇ ਅਕਸਰ ਜਿਹੜੀਆਂ ਦੀ ਉਹ ਇੱਦਾਂ ਦੀਆਂ ਠੱਗੀਆਂ ਤੋਂ ਸਾਹਮਣੇ ਆਉਂਦੀਆਂ ਹੀ ਨੇ ਕਿ ਕਿਸ ਤਰੀਕੇ ਦੇ ਨਾਲ ਲੁੱਟ ਖਸੁੱਟ ਜਿਹੜੀ ਜੀ ਉਹ ਜਾਰੀ ਹੈ। ਇਹ ਦੌਰ ਉਹ ਜਦੋਂ ਮਾੜੇ ਦੌਰ ਦੇ ਵਿੱਚੋਂ ਜਿਹੜੇ ਆਮ ਲੋਕ ਨੇ ਉਹ ਲੰਘ ਰਹੇ ਨੇ, ਚਾਹੇ ਤੁਸੀਂ ਕਰੋਨਾ ਦੇ ਭੰਨੇ ਲੋਕ ਕਹਿ ਲਓ, ਚਾਹੇ ਹੁਣ ਸੰਘਰਸ਼ ਜਿਹੜਾ ਜੀ ਉਹ ਚੱਲ ਰਿਹਾ। ਇਹਦੇ ਵਿੱਚ ਬਹੁਤ ਸਾਰੇ ਲੋਕ ਤਾਂ ਜਿਹੜੇ ਵੀ ਉਹ ਸੰਘਰਸ਼ 'ਚ ਗਏ ਹੋਏ ਆ। ਖਰਚ ਤਾਂ ਸਭ ਦਾ ਜਿਹੜਾ ਵੀ ਉਹ ਹੋ ਰਿਹਾ, ਪਰ ਇਹ ਜਿਹੜਾ ਇੱਕ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਹੈ ਉਹਦੇ ਵਿੱਚ ਜਾਅਲੀ ਮਰੀਜ਼ ਜਿਹੜਾ ਜੀ ਉਹ ਬਣਾ ਕੇ ਪੈਸੇ ਇਕੱਠੇ ਕਰਨ ਦੇ ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ ਹੈ। ਔਰ ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਜਾਅਲੀ ਮਰੀਜ਼ ਵਿਖਾ ਕੇ ਉਹਨਾਂ ਤੋਂ ਪੈਸੇ ਜਿਹੜੇ ਜੀ ਉਹ ਵਸੂਲੇ ਗਏ। ਇਹ ਅੰਮ੍ਰਿਤਸਰ ਦੇ ਵਿੱਚ ਕਹਾਣੀ ਜਿਹੜੀ ਜੀ ਉਹ ਸਾਹਮਣੇ ਆਈ ਹੈ ਕਿ 5 ਹਸਪਤਾਲ ਨੇ ਜਿਨ੍ਹਾਂ ਨੂੰ ਹੁਣ ਇਸ ਸੂਚੀ ਦੇ ਵਿੱਚੋਂ ਬਾਹਰ ਜਿਹੜਾ ਜੀ ਉਹ ਕੱਢਿਆ ਗਿਆ ਔਰ ਇਹਨਾਂ ਦੇ ਖਿਲਾਫ ਪੁਲਿਸ ਕਾਰਵਾਈ ਕੀਤੇ ਜਾਣ ਦੀ ਵੀ ਜਿਹੜੀ ਉਹ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ। ਇਹ ਕਿਹਾ ਜਾ ਰਿਹਾ ਹੈ ਕਿ ਹਸਪਤਾਲਾਂ ਦੇ ਰਿਕਾਰਡ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਯੋਜਨਾ ਦੇ ਹੇਠ ਵੱਡੇ ਬਿੱਲ ਵਸੂਲੇ ਨੇ। ਔਰ ਇਹਦੀ ਜਾਂਚ ਦੇ ਚੱਲਦਿਆਂ ਸ਼ਹਿਰ ਦੇ 5 ਹਸਪਤਾਲ ਜਿਹੜੇ ਆ ਉਹ ਜਾਂਚ ਦੇ ਘੇਰੇ ਦੇ ਵਿੱਚ ਆਏ ਨੇ। ਇਸ ਤੋਂ ਬਾਅਦ ਡਿਪਟੀ ਮੈਡੀਕਲ ਕਮਿਸ਼ਨਰ ਦੇ ਵੱਲੋਂ ਇਹਨਾਂ 5 ਹਸਪਤਾਲਾਂ ਨੂੰ ਸੂਚੀ ਦੇ ਵਿੱਚੋਂ ਜਿਹੜਾ ਕੱਢਿਆ ਗਿਆ। ਇਹਦੇ ਵਿੱਚ ਆਕਾਸ਼ਦੀਪ ਹਸਪੀਟਲ, ਨਿਊ ਲਾਈਫ ਹਸਪੀਟਲ, ਵਰਮਾ ਹਸਪੀਟਲ, ਮਨੂ ਅਰੋੜਾ ਹਸਪੀਟਲ, ਸੰਧੂ ਲਾਈਫ ਕੇਅਰ ਹਸਪਤਾਲ ਜਿਹੜੇ ਜੀ ਉਹ ਸ਼ਾਮਲ ਨੇ। ਔਰ ਇਹਨਾਂ ਹਸਪਤਾਲਾਂ ਦੇ ਵੱਲੋਂ ਜਾਅਲੀ ਢੰਗ ਦੇ ਨਾਲ ਸਰਕਾਰ ਦੇ ਕੋਲੋਂ ਵੱਡੀ ਰਕਮ ਜਿਹੜੀ ਆ ਉਹ ਵਸੂਲੀ ਗਈ ਹੈ। ਇਹਨਾਂ ਦੇ ਵਿੱਚ ਇੱਕ ਹਸਪੀਟਲ ਇਸ ਤਰ੍ਹਾਂ ਦਾ ਵੀ ਆ ਜਿਹਦੇ ਵਿੱਚ ਇੱਕ ਜਿਹੜਾ ਮੁਰਦਾ ਮਰੀਜ਼ ਆ ਉਹਦਾ ਇਲਾਜ ਵਿਖਾ ਕੇ ਇੱਕ ਹਸਪੀਟਲ ਦੇ ਵੱਲੋਂ ਆਪਣੇ ਰਿਸ਼ਤੇਦਾਰ ਦਾ ਇਲਾਜ ਜਿਹੜਾ ਜੀ ਕੀਤਾ ਦਿਖਾ ਕੇ ਬਿੱਲਾਂ ਦੀ ਰਕਮ ਜਿਹੜੀ ਵਸੂਲੀ ਗਈ ਹੈ। ਇੱਕ ਫਿਲਮ ਆਈ ਸੀਗੀ ਕੁਝ ਸਮਾਂ ਪਹਿਲਾਂ, ਉਹਦੇ ਵਿੱਚ ਅਜਿਹੀ ਚੀਜ਼ ਜਿਹੜੀ ਜੀ ਉਹ ਦਿਖਾਈ ਗਈ ਸੀ ਕਿ ਇੱਕ ਜਿਹੜਾ ਬੰਦੇ ਦੀ ਡੈਥ ਹੋ ਚੁੱਕੀ ਹੋਈ ਆ ਉਹਦਾ ਇਲਾਜ ਕਿਵੇਂ ਕਰਕੇ ਬਿੱਲ ਜਿਹੜਾ ਉਹ ਕਿਵੇਂ ਬਣਾਇਆ ਜਾ ਰਿਹਾ। ਉਹ ਤਾਂ ਫਿਲਮ ਦੇ ਵਿੱਚ ਸੀ, ਇਹ ਅਸਲੀਅਤ ਦੇ ਵਿੱਚ ਹੈ ਜੀ। ਇੱਕ ਹਸਪੀਟਲ ਨੇ 533 ਮਰੀਜ਼ਾਂ ਦਾ ਇਲਾਜ ਦੇ ਵਾਸਤੇ 82 ਲੱਖ ਰੁਪਏ ਦੀ ਰਕਮ ਦਾ ਦਾਅਵਾ ਕੀਤਾ ਜਿਹਦੇ ਤੋਂ ਸਰਕਾਰ ਵੱਲੋਂ 70 ਲੱਖ ਰੁਪਏ ਉਹਨੂੰ ਦਿੱਤੇ ਜਾ ਚੁੱਕੇ ਆ। ਦੂਜੇ ਹਸਪੀਟਲ ਨੇ 477 ਮਰੀਜ਼ਾਂ ਦੇ ਇਲਾਜ ਲਈ 48 ਲੱਖ ਰੁਪਏ, ਤੀਜੇ ਨੇ 176 ਦੇ ਵਾਸਤੇ 27 ਲੱਖ ਰੁਪਏ, ਚੌਥੇ ਨੇ 344 ਦੇ ਇਲਾਜ ਦੇ ਵਾਸਤੇ 43 ਲੱਖ ਰੁਪਏ ਦੀ ਰਕਮ ਦਾ ਦਾਅਵਾ ਜਿਹੜਾ ਵੀ ਉਹ ਕੀਤਾ। ਔਰ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ 87 ਪ੍ਰਾਈਵੇਟ ਹਸਪੀਟਲ ਤੇ 10 ਸਰਕਾਰੀ ਹਸਪੀਟਲ ਜਿਹੜੇ ਨੇ ਉਹਨਾਂ ਨੂੰ ਇਸ ਲਿਸਟ ਦੇ ਵਿੱਚ ਲਿਆਂਦਾ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਲੋਕਾਂ ਤੋਂ ਇਹ ਗਲਤ ਤਰੀਕੇ ਦੇ ਨਾਲ ਸਰਕਾਰ ਤੋਂ ਜਿਹੜਾ ਜੀ ਉਹ ਮੋਟੇ ਪੈਸੇ ਠੱਗੇ। ਕਿੱਡੀਆਂ ਠੱਗੀਆਂ ਮਾਰਦੇ ਆ। ਤੇ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਹਾਡਾ ਕੋਈ ਸਵਾਲ ਆ 4082722520 408 ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਹੋਰ ਸੈਸ ਲਾਇਆ। ਦੇਖੋ, ਜਿਹੜਾ ਇਸ ਵੇਲੇ ਪੈਟਰੋਲ ਤੇ ਡੀਜ਼ਲ ਹੈ ਇੱਥੇ ਉਹ ਬੜੀ ਤੇਜ਼ੀ ਦੇ ਨਾਲ 100 ਰੁਪਏ ਵੱਲ ਨੂੰ ਵੱਧ ਰਿਹਾ ਲੀਟਰ ਦੇ ਹਿਸਾਬ ਦੇ ਨਾਲ, ਨੇੜੇ ਤੇੜੇ ਜਿਹੜਾ ਜੀ ਉਹ ਜਾ ਚੁੱਕਿਆ। ਪੰਜਾਬ ਦੇ ਵਿੱਚ ਜਿਹੜਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਉਹ ਗਵਾਂਢੀ ਰਾਜਾਂ ਜਿਹਦੇ ਵਿੱਚ ਹਰਿਆਣਾ ਤੇ ਚੰਡੀਗੜ੍ਹ ਜਿਹੜਾ ਜੀ ਉਹ ਸ਼ਾਮਲ ਹੈ
ਇੱਥੇ ਉਹਦੇ ਨਾਲੋਂ ਜ਼ਿਆਦੀਆਂ ਨੇ ਤੇ ਉਹਦੇ ਕਰਕੇ ਜਿਹੜਾ ਜੀ ਲੋਕ ਹਰਿਆਣੇ ਤੋਂ ਪਾਉਂਦੇ ਆ ਜਾਂ ਚੰਡੀਗੜ੍ਹ ਤੋਂ ਪਾਉਂਦੇ ਆ, ਉਹ ਘਾਟਾ ਪੈਂਦਾ ਪੰਜਾਬ ਸਰਕਾਰ ਨੂੰ, ਚਾਹੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਤੇ ਚਾਹੇ ਜਿਹੜੀਆਂ ਜੀ ਉਹ ਸ਼ਰਾਬ ਦੀਆਂ ਕੀਮਤਾਂ ਨੇ। ਜੇ ਇੱਕੋ ਜਿਹੀਆਂ ਹੋਣ ਤੇ ਉਹ ਸਰਕਾਰ ਨੂੰ ਹੋਰ ਫਾਇਦਾ ਹੋ ਸਕਦਾ, ਪਰ ਸਰਕਾਰ ਦੇ ਕਿਉਂਕਿ ਅੱਲੇ ਪੱਲੇ ਕੁਛ ਨਹੀਂ ਗਾ, ਬਿਜਲੀ ਜਿਹੜੀ ਆ ਉਹ ਮਹਿੰਗੀ ਹੋਣ ਜਾ ਰਹੀ ਹੈ ਛੇਤੀ। ਹੁਣ ਜਿਹੜੀ ਕੈਬਨਿਟ ਦੀ ਮੀਟਿੰਗ ਆ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ ਕਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 25 ਪੈਸੇ ਪ੍ਰਤੀ ਲੀਟਰ ਵਧਾਤਾ। ਜਿਹੜੀ ਕੇਂਦਰ ਦੀ ਸਰਕਾਰ ਆ ਉਹ ਰੋਜ਼ ਵਧਾਉਂਦੀ ਆ ਜਿਹੜੀਆਂ ਪੈਟਰੋਲ ਡੀਜ਼ਲ ਕੰਪਨੀਆਂ ਨੇ, ਉਹ ਕਿਉਂਕਿ ਖੁੱਲੀਆਂ ਛੱਡੀਆਂ ਹੋਈਆਂ ਨੇ, ਉਹ ਡੇਲੀ ਵਾਧਾ ਜੀ। ਹੁਣ ਪੰਜਾਬ ਸਰਕਾਰ ਵੀ ਪਿੱਛੇ ਕਿਵੇਂ ਰਵੇ ਉੱਥੋਂ, ਤਾਂ ਇਹਦੇ 'ਚ 25 ਪੈਸੇ ਪਰ ਲੀਟਰ ਜਿਹੜਾ ਜੀ ਉਹ ਲਾਤਾ ਗਿਆ। ਔਰ ਜਿਹੜੀ ਅਚਲ ਜਾਇਦਾਦ ਆ ਜਿਹਦੇ ਵਿੱਚ ਜ਼ਮੀਨ ਆ ਜਾਂਦੀ ਆ, ਜਿਹੜੇ ਪਲਾਟ ਆ ਜਾਂਦੇ ਆ, ਕੋਠੀਆਂ ਵਗੈਰਾ ਆ ਜਾਂਦੀਆਂ, ਜਿਹੜੀ ਅਚਲ ਜਾਇਦਾਦ ਆ ਉਹਦੇ ਉੱਤੇ ਵੀ ਨਵਾਂ ਸੈਸ ਜਿਹੜਾ ਉਹ ਲਾਇਆ ਗਿਆ। ਪੰਜਾਬ ਸਰਕਾਰ ਨੇ ਸਪੈਸ਼ਲ ਇਨਫਰਾਸਟਰਕਚਰ ਡਿਵੈਲਪਮੈਂਟ ਫੀਸ ਦੇ ਤਹਿਤ ਪੈਟਰੋਲ ਤੇ ਡੀਜ਼ਲ ਦੇ ਉੱਤੇ 25 ਪੈਸੇ ਦਾ ਜਿਹੜਾ ਉਹ ਟੈਕਸ ਲਾਤਾ। ਉਧਰ ਜਿਹੜੀ ਅਚਲ ਜਾਇਦਾਦ ਹੈ ਉਹਦੇ ਉੱਤੇ ਵੀ ਇਹ ਟੈਕਸ ਜਿਹੜਾ ਜੀ ਉਹ ਖਰੀਦਣ ਵੇਚਣ ਦੇ ਉੱਤੇ ਲੱਗੂਗਾ। ਔਰ ਸਰਕਾਰ ਇਹਦੇ ਤੋਂ 216 ਕਰੋੜ ਰੁਪਈਏ ਆਮਦਨੀ ਵੱਖਰੇ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਕੱਢੂਗੀ। ਇਹਦੇ ਵਿੱਚੋਂ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੇ ਵੱਲੋਂ ਇੱਕ ਹੋਰ ਜਿਹੜਾ ਫੈਸਲਾ ਇਹ ਲਿਆ ਗਿਆ ਕਿ ਸੀ ਫਾਰਮ ਦੇ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹਨੂੰ ਮਨਜ਼ੂਰੀ ਦਿੱਤੀ ਗਈ ਆ। 17 ਦੇ ਵਿੱਚ GST ਆਉਣ ਤੋਂ ਪਹਿਲਾਂ ਜਿਹੜੇ ਵਪਾਰੀਆਂ ਦੇ ਸੀ ਫਾਰਮ ਦੇ ਕੇਸ ਸੈਟਲ ਨਹੀਂ ਸੀ ਹੋਏ, ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕੀਤਾ ਗਿਆ। ਬਾਕੀ ਚੀਜ਼ਾਂ ਜਿਹੜੀਆਂ ਜੀ ਉਹ ਛੱਡ ਕੇ ਆ ਜਿਹੜੀ ਪੈਟਰੋਲ ਡੀਜ਼ਲ ਆ ਉਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਲੋਕਾਂ ਦੇ ਉੱਤੇ ਇਹ ਨਵਾਂ ਬੋਝ ਰਾਤ ਤੋਂ ਪੈਣਾ ਸ਼ੁਰੂ ਹੋ ਗਿਆ ਜੀ। ਜੀ ਖਾ ਲਓ ਪੰਜਾਬ ਨੂੰ, ਲੁੱਟ ਲਓ ਜੀ। ਤੇ ਬਲਤਸ ਮਨ ਜੀ ਉਹਨੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੇ ਤੁਸੀਂ ਕਾਲ ਕਰਕੇ ਪੁੱਛ ਸਕੋਗੇ 4082725200 408 272 5200। ਆਉਣੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਜੇ ਕੋਈ ਤੁਹਾਡਾ ਸਵਾਲ ਆ ਤੇ ਤੁਸੀਂ ਕਰ ਸਕਦੇ ਆ 4082725200 ਜੀ ਸਟੂਡੀਓ ਦਾ ਫੋਨ ਨੰਬਰ ਆ। ਦੁਆਰਾ ਜੁੜ ਚੁੱਕੇ ਨੇ ਬਲਤੇਜ ਮੈਨੂੰ ਜੀ, ਇੱਕ ਵਾਰ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਮਹੇਸ਼ਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਸੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਗਈ ਹੈ ਹੁਣ, ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਰਿਐਕਸ਼ਨ ਸੀ ਕੱਲ, ਕੁਛ ਹੱਦ ਤੱਕ ਤਾਂ ਚਲੋ ਆਪਾਂ ਕਹਿ ਦਿੰਦੇ ਹਾਂ ਕਿਸਾਨਾਂ ਦੇ ਪੱਖ 'ਚ ਸੀਗਾ। ਜੇ ਸੁਪਰੀਮ ਕੋਰਟ ਕੋਈ ਕਮੇਟੀ ਬਣਾਉਣ ਦੀ ਗੱਲ ਕਰਦੀ ਹੈ ਤੇ ਕਿਸਾਨ ਉਹਦੇ ਤੋਂ ਇਨਕਾਰ ਕਰਦੇ ਹੈ, ਤਾਂ ਉਹਦੇ ਤੇ ਕੋਈ ਕੰਟੈਂਪਟ ਆਫ ਕੋਰਟ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਧੱਕਾ ਕਰ ਸਕਦੀ ਹੈ ਸਰਕਾਰ ਸੁਪਰੀਮ ਕੋਰਟ ਦੇ ਆਖੇ ਲੱਗ ਕੇ, ਜਾਂ ਇਸ ਗੱਲ ਤੇ ਥੋੜਾ ਜਿਹਾ ਚਾਨਣਾ ਪਾਊਗੀ ਉਸ ਕੋਈ ਲੀਡਰਾਂ ਨੂੰ ਗ੍ਰਿਫਤਾਰ ਜਾਂ ਉੱਥੋਂ ਧਰਨਾ ਚੁਕਾਉਣ ਦੀ ਕੋਈ ਗੱਲ ਤਾਂ ਨਹੀਂ ਹੋ ਸਕਦੀ ਇਸ ਤਰ੍ਹਾਂ? ਥੈਂਕ ਯੂ ਜੀ, ਬਸ ਇਹੀ ਕੁਛ। ਥੈਂਕ ਯੂ। ਦੇਖੋ, ਇਹ ਦੋ ਚੀਜ਼ਾਂ ਤੁਸੀਂ ਇਹਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਨੇ। ਇੱਕ ਤਾਂ ਇਹ ਕਿ ਜੇ ਕਮੇਟੀ ਬਣਾਉਣ ਦੀ ਗੱਲ ਕਰਦੀ ਆ ਜਿਹੜੀ ਸੁਪਰੀਮ ਕੋਰਟ, ਤੇ ਉਹ ਕਿਉਂਕਿ ਇੱਕ ਤਾਂ ਜਿਹੜਾ ਫੈਸਲਾ ਜਿੰਨੀ ਦੇਰ ਤੱਕ ਆ ਨਹੀਂ ਜਾਂਦਾ ਉਹਦੇ ਵਿੱਚ ਉਹ ਕੀ ਕੁਛ ਲਿਖਦੀ ਹੈ ਕਿ ਅਸੀਂ ਕਮੇਟੀ ਬਣਾਤੀ, ਤੁਸੀਂ ਧਰਨਾ ਜਿਹੜਾ ਚੁੱਕੋ। ਜੇ ਚੁੱਕਣ ਦੀ ਗੱਲ ਕਰਨੀ ਹੁੰਦੀ ਤਾਂ ਸ਼ਾਇਦ ਜਿਹੜੀ ਸੁਪਰੀਮ ਕੋਰਟ ਸੀ ਉਹ ਕੱਲ ਹੀ ਗੱਲ ਜਿਹੜਾ ਜੀ ਉਹ ਕਰ ਦਿੰਦੀ। ਉਹਨੇ ਇਹ ਗੱਲ ਬਾਰ-ਬਾਰ ਆਖੀ ਹੈ, ਪਹਿਲੀ ਵਾਰੀ ਨਹੀਂ ਆਖੀ। ਪਹਿਲਾਂ ਵੀ ਜਦੋਂ ਸੁਣਵਾਈ ਹੋਈ ਹੈ ਉਦੋਂ ਇਹ ਗੱਲ ਆਖੀ ਹੈ ਕਿ ਜਿਹੜੇ ਇਹ ਐਜੀਟੇਸ਼ਨ ਹੈ ਉਹ ਗਲਤ ਨਹੀਂ ਗੀ। ਇਸ ਕਰਕੇ ਜਿੱਥੋਂ ਤੱਕ ਗ੍ਰਿਫਤਾਰੀ ਵਾਲੀ ਗੱਲ ਹੈ ਇਹਨਾਂ ਦੀ ਕਿਸਾਨ ਆਗੂਆਂ ਦੀ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਛ ਜਿਹੜਾ ਜੀ ਉਹ ਹਾਲ ਦੀ ਘੜੀ ਹੋ ਸਕਦਾ ਹੈ, ਕਿਉਂਕਿ ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਣ, ਇਹ ਕਾਰਵਾਈ ਤਾਂ ਫਿਰ ਭੜਕਾਹਟ ਵਾਲੀ ਕਾਰਵਾਈ ਜਿਹੜੀ ਉਹ ਹੋਊਗੀ ਨਾ। ਇਹਦੇ ਨਾਲ ਲੋਕ ਭੜਕ ਜਾਣਗੇ ਜੇ ਉਹਨਾਂ ਦੇ ਆਗੂਆਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੁੰਦੀ ਹੈ। ਬਾਕੀ ਜਿੰਨੀ ਦੇਰ ਤੱਕ ਅਦਾਲਤ ਦਾ ਫੈਸਲਾ ਜੇ ਕੰਡੀਸ਼ਨਲ ਆਉਂਦਾ ਕਿ ਵੀ ਅਸੀਂ ਕਮੇਟੀ ਬਣਾ ਰਹੇ ਹਾਂ, ਇਹ ਕਾਨੂੰਨ ਜਿਹੜੇ ਉਹ ਰੱਦ ਫਰਦਰ ਨੋਟਿਸ ਤੱਕ ਜਿਹੜਾ ਜੀ ਹੋਲਡ ਦੇ ਉੱਤੇ, ਰੱਦ ਨਹੀਂ ਹੋਲਡ ਦੇ ਉੱਤੇ ਰੱਦ ਜੇ ਹੋ ਜਾਂਦੀ ਹੈ ਫਿਰ ਤਾਂ ਗੱਲ ਹੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਨਾ। ਪਰ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਦੀ ਉਹ ਜ਼ਰੂਰ ਕਲੀਅਰ ਕੀਤੀ ਆ ਕਿ ਅਸੀਂ ਤੁਹਾਨੂੰ ਕਾਨੂੰਨ ਰੱਦ ਕਰਨ ਲਈ ਨਹੀਂ ਕਹਿ ਰਹੇ। ਉਹਨਾਂ ਨੇ ਸੈਂਟਰ ਨੂੰ ਕਿਹਾ ਅਸੀਂ ਇਹਨਾਂ ਨੂੰ ਹੋਲਡ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿ ਰਹੇ ਆ। ਜਦੋਂ ਅੱਜ ਜਿਹੜੇ ਸੋਲਿਸਿਟਰ ਜਨਰਲ ਨੇ ਉਹ ਪੇਸ਼ ਹੋਣਗੇ ਸੁਪਰੀਮ ਕੋਰਟ ਦੇ ਵਿੱਚ, ਤੇ ਉਹ ਇਸ ਤਰ੍ਹਾਂ ਕੁਛ ਨਾ ਕੁਛ ਤਾਂ ਸਰਕਾਰ ਦੇ ਵੱਲੋਂ ਲੈ ਕੇ ਜਾਣਗੇ। ਇਸੇ ਲਈ ਸਮਾਂ ਜਿਹੜਾ ਜੀ ਉਹ ਅੱਜ ਦਾ ਦਿੱਤਾ ਗਿਆ
ਕੀ ਉਹਦੇ ਵਿੱਚ ਸਰਕਾਰ ਪਹਿਲ ਕਰਦੀ ਹੈ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਜਿਹੜਾ ਦੀ ਉਹ ਕਰਦੇ ਆ, ਹੋਲਡ ਕਰਦੇ ਆ? ਜੇ ਉਹ ਹੋਲਡ ਕਰ ਲੈਂਦੇ ਆ ਤੇ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਵੀ ਸਰਕਾਰ ਕਰ ਸਕਦੀ ਹੈ ਜੀ। ਇਹਦੇ ਉੱਤੇ ਤਾਂ ਸੁਪਰੀਮ ਕੋਰਟ ਨੇ ਹੋਲਡ ਕਰਤਾ, ਹੁਣ ਤਾਂ ਸਾਨੂੰ ਗੱਲਬਾਤ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ। ਜਿਹੜਾ ਟਕਰਾਓ ਆ ਉਹ ਤਾਂ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਧੂਗਾ। ਇਹ ਹੁਣ ਸੁਪਰੀਮ ਕੋਰਟ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ ਕਿ ਉਹ ਇਸ ਮਾਮਲੇ ਨੂੰ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰਦੀ। ਜੇ ਕੰਡੀਸ਼ਨਲੀ ਫੈਸਲਾ ਆਉਂਦਾ ਹੈ ਤੇ ਫਿਰ ਜਿਹੜੀ ਸਰਕਾਰ ਹੈ ਉਹ ਬਿਨਾਂ ਕਿਸੇ ਸ਼ੱਕ ਦੇ ਉਹਨੂੰ ਢਾਲ ਤਾਂ ਬਣਾਊਗੀ ਸੁਪਰੀਮ ਕੋਰਟ ਦੇ ਫੈਸਲੇ ਨੂੰ। ਪਰ ਜਿਹੜੇ ਰਾਤ ਵਕੀਲਾਂ ਦੇ ਨਾਲ ਜਿਹੜੇ ਵਕੀਲ ਪੇਸ਼ ਹੋਏ ਆ ਕਿਸਾਨਾਂ ਦੇ ਵੱਲੋਂ, ਦੇਖੋ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਉੱਤੇ ਜਾਂ ਨਾਲ ਜਿਹੜੇ ਨੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਗਾ ਕਿ ਉਹ ਕਾਨੂੰਨ ਦੇ ਬਹੁਤ ਜਾਣਕਾਰ ਨੇ। ਜੇ ਮੰਨ ਲਓ ਏਦਾਂ ਦੀ ਕੋਈ ਗੱਲ ਹੁੰਦੀ ਤੇ ਉਹਨਾਂ ਨੇ ਰਾਤ ਵਾਲੀ ਮੀਟਿੰਗ ਜਿਹੜੀ ਆ ਉਦੋਂ ਤੱਕ ਕਿਸੇ ਕਿਸਾਨ ਜਥੇਬੰਦੀ ਦੇ ਕਿਸੇ ਆਗੂ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ, ਜਦੋਂ ਤੱਕ ਇਹਨਾਂ ਦੀ ਮੀਟਿੰਗ ਜਿਹੜੀ ਆ ਉਹ ਵਕੀਲਾਂ ਦੇ ਨਾਲ ਖਤਮ ਨਹੀਂ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਰਿਲੀਜ਼ ਜਿਹੜੀ ਹੈ ਉਹ ਕੀਤੀ ਆ। ਇਸ ਤਰ੍ਹਾਂ ਉਹਨਾਂ ਨੂੰ ਪੁੱਛ ਕੇ ਇਹਨਾਂ ਨੇ ਪ੍ਰੈਸ ਰਿਲੀਜ਼ ਜਿਹੜੀ ਉਹ ਕੀਤੀ ਹੈ ਨਾ ਕਿ ਜੇ ਜਿਹੜੇ ਇਹ ਕਾਨੂੰਨ ਨੇ ਇਹਨਾਂ ਨੂੰ ਹੋਲਡ ਤੇ ਕਰਦੀ ਹੈ ਸੁਪਰੀਮ ਕੋਰਟ, ਉਹ ਹੁਕਮ ਕਰਦੀ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਸਾਡਾ ਅੰਦੋਲਨ ਜਿਹੜਾ ਉਹ ਜਾਰੀ ਰਹੂਗਾ। ਇਹ ਤਾਂ ਭੜਕਦੀਆਂ ਹੁਣ ਗੱਲਾਂ ਨੇ। ਪਹਿਲੀ ਤਾਂ ਗੱਲ ਸੁਪਰੀਮ ਕੋਰਟ ਕੀ ਆਦੇਸ਼ ਦਿੰਦੀ ਹੈ ਇਹਦੇ ਉੱਤੇ ਬਹੁਤ ਕੁਝ ਨਿਰਭਰ ਹੈ। ਉਹ ਕੰਡੀਸ਼ਨਲ ਹੈ, ਅਨਕੰਡੀਸ਼ਨਲ ਹੈ, ਕੀ ਕੰਡੀਸ਼ਨਾਂ ਨੇ ਉਹਦੇ ਵਿੱਚ, ਇਹ ਸਾਰਾ ਕੁਝ ਨਿਰਭਰ ਕਰਦਾ ਜੀ। ਤੇ ਅੱਗੇ ਸਾਡੇ ਨਾਲ ਮਹਿੰਦਰ ਸਿੰਘ ਜੀ ਜੁੜੇ ਹੋਏ ਨੇ, ਸਰੋਤੇ ਕਾਲ ਕਰ ਸਕਦੇ ਹੋ। ਤੁਹਾਡੀਆਂ ਕਾਲਾਂ ਬਹੁਤ ਸਾਰੀਆਂ ਡਰੋਪ ਹੋ ਚੁੱਕੀਆਂ। 4082725252 ਸਟੂਡੀਓ ਦਾ ਫੋਨ ਨੰਬਰ ਹੈ। ਮਹਿੰਦਰ ਸਿੰਘ ਜੀ। ਭੈਣ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ। ਸਤਿ ਸ੍ਰੀ ਅਕਾਲ। ਤੇ ਮੈਂ ਨਾ ਪੰਨੂ ਸਾਹਿਬ ਨੂੰ ਸਵਾਲ ਕਰਦਾ, ਜਿਵੇਂ ਅੱਗੇ ਮਨਮੋਹਨ ਸਿੰਘ ਵੀ ਜਾਂ ਪਿਛਲੀਆਂ ਸਰਕਾਰਾਂ ਸੀਗੀਆਂ, ਜਦੋਂ ਕੋਈ ਇਹੋ ਜਿਹਾ ਮਸਲਾ ਆਉਂਦਾ ਸੀ ਕਹਿੰਦੇ ਸੀ ਉਹ ਜੇ ਕੋਈ ਸੁਪਰੀਮ ਕੋਰਟ ਜਾਂਦਾ ਸੀ ਨਾ ਵਿੱਚ ਵਿਚਾਲੇ ਕਰਕੇ ਉਹ ਨਾ ਮਤਲਬ ਕਰ ਲੈਂਦੇ ਸੀ ਫੈਸਲਾ, ਤਾਂ ਕਿ ਉਹ ਸੁਪਰੀਮ ਕੋਰਟ ਤੋਂ ਡਰਦੇ ਸੀਗੇ। ਚਲੋ ਹੁਣ ਸੁਪਰੀਮ ਕੋਰਟ ਗੱਲ ਪਹੁੰਚ ਗਈ, ਕੱਲ ਹੁਣ ਫੈਸਲਾ ਵੀ ਅੱਜ ਆ ਜਾਊਗਾ। ਪਰ ਜਿਹੜੀ ਇਹ ਸਰਕਾਰ ਆ ਇਹਨੇ ਛਾਤੀ ਠੋਕ ਕੇ ਕਿਸਾਨਾਂ ਨੂੰ ਐਵੇਂ ਕਿਉਂ ਕਹਿਤਾ ਵੀ ਤੁਸੀਂ ਜਾਓ ਸੁਪਰੀਮ ਕੋਰਟ ਜੇ ਚਲੇ ਜਾਓ? ਇਹਦਾ ਅਰਥ ਦੱਸੋਗੇ ਜਰਾ ਕੀ ਆ ਇਹ, ਥੋੜਾ ਜਿਹਾ ਮਤਲਬ ਕੀ ਹੋਇਆ ਇਹਦਾ? ਥੈਂਕ ਯੂ। ਦੇਖੋ ਸਰਕਾਰ ਜਿਹੜੀ ਆ ਉਹ ਅੜੀ ਹੋਈ ਹੈ ਨਾ ਇਸ ਗੱਲ ਦੇ ਉੱਤੇ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਹ ਖੇਤੀ ਕਾਨੂੰਨ ਜਿਹੜੇ ਉਹ ਵਾਪਸ ਲੈਂਦੇ ਆ ਤੇ ਉਦੋਂ ਪਿੱਛੇ ਫਿਰ ਬਹੁਤ ਸਾਰੇ ਹੋਰ ਕਾਨੂੰਨ ਬਣੇ ਨੇ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਦਾ ਮਸਲਾ ਜਿਹੜਾ ਦੀ ਉਹ ਆ ਸਕਦਾ। ਜਿਹੜੀ ਹਉਮੈ ਆ ਉਹ ਬਹੁਤ ਵੱਡੀ ਆ, ਜਿਹੜੀ ਕਿ ਘੱਟੋ ਘੱਟ ਰਾਜ ਕਰਨ ਵਾਲੇ ਵਿਅਕਤੀ ਦੇ ਵਿੱਚ ਨਹੀਂ ਹੋਣੀ ਚਾਹੀਦੀ, ਪਾਰਟੀ ਦੇ ਵਿੱਚ ਨਹੀਂ। ਜਿਹੜੀ ਪਰਜਾ ਇਹ ਕਿਹਾ ਜਾਂਦਾ ਨਾ, ਪਰਜਾ ਦੀ ਜਿਹੜੀ ਆ ਜੇ ਉਹ ਰਾਜਾ ਨਹੀਂ ਸੁਣਦਾ ਤੇ ਫਿਰ ਉਹ ਪਰਜਾ ਕਿੱਥੇ ਜਿਹੜਾ ਦੀ ਉਹ ਜਾਊਗੀ। ਜਿਹੜੀ ਕਿਸਾਨ ਆਗੂ ਨੇ ਉਹ ਪਰਜਾ ਦੇ ਤੌਰ ਦੇ ਉੱਤੇ ਗੱਲ ਕਰ ਰਹੇ ਨੇ ਕਿ ਸਾਨੂੰ ਆਹ ਚੀਜ਼ ਨਹੀਂ ਪਸੰਦ, ਤੁਸੀਂ ਇਹਨੂੰ ਰੱਦ ਕਰ ਦਿਓ। ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਕਰਦੇ, ਤੁਸੀਂ ਸੁਪਰੀਮ ਕੋਰਟ ਜਿਹੜਾ ਦੀ ਉਹ ਚਲੇ ਜਾਓ। ਹੁਣ ਜੇ ਤਾਂ ਸੁਪਰੀਮ ਕੋਰਟ ਨੇ ਬਣਾਏ ਹੋਏ ਹੋਣ ਇਹ ਕਾਨੂੰਨ ਜਿਹੜੇ ਦੀ, ਜਾਂ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਹੋਵੇ ਦਖਲ ਦੇ ਕੇ ਵੀ ਕਿਸਾਨਾਂ ਦੀ ਆਮਦਨ ਬਹੁਤ ਘੱਟ ਹੈ, ਇਹਨਾਂ ਦੀ ਆਮਦਨ ਦੁੱਗਣੀ ਕਰੋ, ਤੇ ਕੇਂਦਰ ਦੀ ਸਰਕਾਰ ਤੁਰੰਤ ਜਿਹੜਾ ਦੀ ਉਹ ਲਿਆਵੇ, ਇਹਦੇ ਲਈ ਆਰਡੀਨੈਂਸ ਜਾਰੀ ਕਰੇ, ਬਿੱਲ ਲੈ ਕੇ ਆਵੇ, ਫਿਰ ਕਾਨੂੰਨ ਬਣਾਵੇ। ਸੁਪਰੀਮ ਕੋਰਟ ਨੇ ਤਾਂ ਕਦੀ ਕਿਹਾ ਹੀ ਨਹੀਂ, ਨਾ ਕਿਸੇ ਕਿਸਾਨ ਜਥੇਬੰਦੀ ਨੇ ਜਿਹੜਾ ਦੀ ਉਹ ਮੰਨਿਆ। ਉਹਨਾਂ ਨੂੰ ਇਉਂ ਲੱਗਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਲਿਜਾ ਕੇ ਇਹ ਮਸਲਾ ਡਿਲੇ ਜਿਹੜਾ ਉਹ ਕਰਵਾਇਆ ਜਾਵੇ ਕਿ ਕੁਝ ਸਾਲ, ਸਭ ਨੂੰ ਪਤਾ ਹੈ ਕਿ ਕਈ ਸਾਲ ਜਿਹੜੇ ਆ ਉਹ ਲੱਗ ਜਾਂਦੇ ਆ, ਕਿੰਨੇ ਮਾਮਲੇ ਜਿਹੜੇ ਵੀ ਉਹ ਪੁਰਾਣੇ ਪਏ ਆ, ਤੇ ਉਦੋਂ ਤੱਕ ਫਿਰ ਸਰਕਾਰ ਨੂੰ ਇਹ ਲੱਗਦਾ ਹੈ ਕਿ ਜਿਹੜੇ ਜਿਨ੍ਹਾਂ ਦੇ ਕਰਕੇ ਇਹ ਖੇਤੀ ਕਾਨੂੰਨ ਬਣਾਏ ਆ, ਜਿਨ੍ਹਾਂ ਦੇ ਕਹੇ ਦੇ ਉੱਤੇ ਬਣਾਏ ਆ, ਉਹਨਾਂ ਨੂੰ ਖੁਸ਼ ਕਰ ਲੈਣਗੇ ਲਾਗੂ ਜਿਹੜਾ ਦੀ ਉਹ ਕਰਕੇ, ਤੇ ਅਗਲੇ ਕੁਝ ਸਮੇਂ ਦੇ ਵਿੱਚ ਉਹ ਇਹਨਾਂ ਨੂੰ ਇੰਪਲੀਮੈਂਟ ਕਰਕੇ ਘੱਟੋ ਘੱਟ ਜਿਹੜੇ ਛੋਟੇ ਕਿਸਾਨ ਹੈ ਜਿਨ੍ਹਾਂ ਦੀ ਗਿਣਤੀ ਤੁਸੀਂ ਕਹਿ ਲਓ ਕਿ 86% ਹੈ ਆਲਮੋਸਟ ਵੱਡੇ ਕਿਸਾਨਾਂ ਦੇ ਨਾਲੋਂ, ਉਹਨਾਂ ਨੂੰ ਉਹ ਉਲਝਾ ਲੈਣਗੇ। ਔਰ ਜਦੋਂ ਜੇ ਉਹਨਾਂ ਨੇ ਕੰਟਰੈਕਟ ਵਗੈਰਾ ਜਿਹੜੇ ਦੀ ਉਹ ਸਾਈਨ ਕਰਤੇ, ਕੰਟਰੈਕਟ ਜਿਹੜਾ ਉਹ ਖੇਤੀ ਦੇ, ਤੇ ਇੱਕ ਕਿਸਮ ਦੇ ਨਾਲ ਰਾਹ ਤਾਂ ਜਿਹੜਾ ਦੀ ਉਹ ਖੁੱਲ ਜਾਊਗਾ। ਇੱਕ ਦੂਜੀ ਗੱਲ ਜਿਹੜੀ ਹੈ ਉਹ ਸਰਕਾਰ ਇਸ ਪੱਖੋਂ ਫਸੀ ਹੋਈ ਆ ਟੈਕਨੀਕਲੀ ਜਿਹੜਾ ਦੀ ਕਿ ਇਹ ਜਿਹੜਾ ਖੇਤੀ ਹੈ ਉਹ ਇਸ ਸਬਜੈਕਟ ਹੈਗਾ ਵੀ ਰਾਜਾਂ ਦਾ। ਹੁਣ ਸੁਪਰੀਮ ਕੋਰਟ ਦੇ ਵਿੱਚ ਜੇ ਹਾਲਾਂਕਿ ਕਿਸਾਨ ਜਥੇਬੰਦੀਆਂ ਜਾਂਦੀਆਂ ਨੇ, ਜਿਹੜੇ ਵਕੀਲ ਪੇਸ਼ ਕਰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਟੈਕਨੀਕਲੀ ਉੱਥੇ ਕੇਂਦਰ ਦੀ ਸਰਕਾਰ ਤੋਂ ਜਵਾਬ ਨਹੀਂ ਦਿੱਤਾ ਜਾਣਾ। ਪਰ ਉਹਦੇ 'ਚ ਇਉਂ ਆ ਨਾ, ਜਾਂ ਤਾਂ ਹੋਵੇ ਵੀ ਸੁਣਵਾਈ ਜਿਹੜੀ ਆ ਉਹ ਕੰਟੀਨਿਊਸ ਹੋਊਗੀ, ਜਿੰਨੀ ਦੇਰ ਤੱਕ ਇਹਦੇ ਉੱਤੇ ਫੈਸਲਾ ਨਹੀਂ ਆ ਜਾਂਦਾ। ਉਹਨੂੰ 5 ਦਿਨ ਲੱਗਣ, 10 ਦਿਨ ਲੱਗਣ, 12 ਦਿਨ ਲੱਗਣ, ਇਸ ਤਰ੍ਹਾਂ ਨਹੀਂ ਹੈ। ਉਹ ਤਾਂ ਤਰੀਕਾ ਉਸ ਹਿਸਾਬ ਨਾਲ ਹੀ ਜਿਹੜੀਆਂ ਦੀ ਉਹ ਪੈਣੀਆਂ ਨਾ। ਜੇ ਤਰੀਕਾ ਕੇਂਦਰ ਦੀ ਸਰਕਾਰ ਦੇਈ ਜਾਂਦੀ ਹੈ ਤੇ ਫਿਰ ਉਹੋ ਜਿਹੀਆਂ ਅਦਾਲਤਾਂ ਦੇ ਵਿੱਚੋਂ ਵੀ ਜਿਹੜੀਆਂ ਤਰੀਕਾਂ ਆਉਣਗੀਆਂ। ਇਸ ਕਰਕੇ
ਸਰਕਾਰ ਆਪਣੇ ਗਲੋਂ ਗਲਾਵਾਂ ਲਾ ਕੇ ਸੁਪਰੀਮ ਕੋਰਟ ਦੇ ਗਲ ਦੇ ਵਿੱਚ ਜਿਹੜਾ ਜੀ ਉਹ ਪਾਉਣਾ ਚਾਹੁੰਦੀ ਹੈ ਕਿ ਇਹ ਇੱਥੋਂ ਕਿਸੇ ਤਰੀਕੇ ਦੇ ਨਾਲ ਇੱਕ ਵਾਰੀ ਉੱਠ ਜਾਣ, ਫਿਰ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖੀ ਜਾਵੇ। ਜੀ ਤੇ ਅਗਲੇ ਸਵਾਲ ਵੱਲ ਚਲਾਂਗੇ। ਗੁਰਨਾਮ ਸਿੰਘ ਜੀ, ਗੁਰਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁਲਿਸ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੁਲਿਸ ਸਾਹਿਬ, ਮੇਰੇ ਚਲੋ ਕੁਐਸਚਨ ਤਾਂ ਮੈਂ ਤੁਹਾਡੀ ਪਹਿਲੀਆਂ ਵੀ ਖਬਰਾਂ ਸੁਣ ਕੇ ਸਾਰੇ ਮਿਲ ਹੀ ਗਿਆ ਸੀ। ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਸੀ ਵੀ ਆਪਾਂ ਜਦੋਂ ਇੱਥੋਂ ਇੰਡੀਆ ਨੂੰ ਜਾਂਦੇ, ਦਿੱਲੀ ਏਅਰਪੋਰਟ ਤੋਂ ਪੰਜਾਬ ਦਾ ਕਿੱਦਾਂ ਜਾਣ ਦਾ ਕੁਛ? ਦੇਖੋ ਜਿਹੜੀ ਤਾਂ ਬੱਸ ਸਰਵਿਸ ਹੈ ਉਹ ਸਿੰਘੂ ਵਾਲੀ ਸਾਈਡ ਦੇ ਤੱਕ ਤਾਂ ਨਹੀਂ ਆ ਰਹੀ, ਉਹ ਤੁਹਾਨੂੰ ਸੋਨੀਪਤ ਤੋਂ ਜਿਹੜੀ ਮਿਲਦੀ ਆ। ਟ੍ਰੇਨ ਬਹੁਤ ਥੋੜ੍ਹੀਆਂ ਜਿਹੀਆਂ ਜਿਹੜੀਆਂ ਉਹ ਆ ਰਹੀਆਂ ਨੇ, ਟ੍ਰੇਨ ਰੁਕੀਆਂ ਨਹੀਂ ਹੋਈਆਂ ਕਿਤੇ, ਪਰ ਸਰਕਾਰ ਚਲਾ ਨਹੀਂ ਰਹੀ। ਜੇ ਕਿਸੇ ਨੇ ਆਉਣਾ, ਮੰਨ ਲਓ ਟੈਕਸੀ ਦੇ ਰਾਹੀਂ ਆਉਣਾ, ਜਿਹੜੀ ਆਪਣੀ ਕਾਰ ਜਿਹੜੀ ਜਾਂ ਤੁਸੀਂ ਜਿਹੜੀ ਉਹ ਮੰਗਾਉਣੀ ਆ, ਤੇ ਉਹਦਾ ਸਭ ਤੋਂ ਬਿਹਤਰ ਤਰੀਕਾ ਇਹ ਆ ਕਿ ਏਅਰਪੋਰਟ ਤੋਂ ਜੈਪੁਰ ਹਾਈਵੇ ਦੇ ਉੱਤੇ ਜਿਹੜਾ ਜੀ ਉਹ ਪਾ ਲਓ, ਦਿੱਲੀ ਜੈਪੁਰ ਹਾਈਵੇ, ਤੇ ਉਹਦੇ ਉੱਤੇ ਤੁਸੀਂ ਰਵਾੜੀ ਤੋਂ ਜਿਹੜਾ ਜੀ ਰੋਹਤਕ ਝੱਜਰ ਵਾਇਆ ਹੋ ਕੇ ਤੇ ਪਾਤੜਾਂ ਸੰਗਰੂਰ ਜਿਹੜਾ ਇਹ ਸੜਕ ਜਿਹੜੀ ਉਹ ਖੁੱਲੀ ਹੋਈ ਹੈ ਇੱਧਰ ਦੀ। ਬਿਲਕੁਲ, ਅੰਮ੍ਰਿਤਸਰ ਦੀ ਵੀ ਟਿਕਟ ਤੁਸੀਂ ਲੈ ਸਕਦੇ, ਉੱਥੇ ਦੀਆਂ ਵੀ ਟਿਕਟਾਂ। ਤੇ ਅੱਗੇ ਪੰਨੂ ਸਾਹਿਬ, ਖੇਤੀ ਕਾਨੂੰਨਾਂ ਨੂੰ ਲੈ ਕੇ ਅਭੈ ਚਟਾਲਾ ਨੇ ਕੀ ਚਿੱਠੀ ਲਿਖੀ ਆ ਹਰਿਆਣਾ ਦੀ ਵਿਧਾਨ ਸਭਾ? ਦੇਖੋ ਉਹ ਜਿਹੜੀ ਚਿੱਠੀ ਆ ਉਹਦੇ ਵਿੱਚ ਉਹਨੇ ਲੰਮੀ ਚੌੜੀ ਚਿੱਠੀ ਲਿਖੀ ਆ। ਇਹ ਕਿਹਾ ਕਿ ਜੇ 26 ਜਨਵਰੀ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਇਸ ਚੀਜ਼ ਨੂੰ ਮੇਰਾ ਅਸਤੀਫਾ ਜਿਹੜਾ ਉਹ ਸਮਝਿਆ ਜਾਵੇ। ਜਿਹੜਾ ਅਸਤੀਫਾ ਦੇਣਾ ਹੁੰਦਾ, ਚਾਹੇ ਉਹ ਵਿਧਾਨ ਸਭਾ ਤੋਂ ਦੇਣਾ, ਚਾਹੇ ਉਹ ਲੋਕ ਸਭਾ ਤੋਂ ਦੇਣਾ, ਉਹਦੀ ਇੱਕ ਪ੍ਰਕਿਰਿਆ ਹੈ ਜੀ, ਉਹਦਾ ਇੱਕ ਫਾਰਮੈਟ ਮਿਲਦਾ, ਉਹਦੇ ਵਿੱਚ ਵਿਸਥਾਰ ਨਹੀਂ ਲਿਖਿਆ ਜਾ ਸਕਦੀ। ਜਿਹੜੇ ਪੰਜਾਬ ਦੇ ਵਿੱਚੋਂ ਤੁਹਾਨੂੰ ਯਾਦ ਹੋਊਗਾ ਜਿਹੜੇ ਕੁਝ ਅਸਤੀਫੇ ਸੀਗੇ ਜਿਨ੍ਹਾਂ ਲੋਕਾਂ ਨੇ ਦਿੱਤੇ ਸੀਗੇ, ਉਹ ਚਿੱਠੀਆਂ ਦੇ ਰੂਪ ਦੇ ਵਿੱਚ ਹੀ ਦਿੱਤੇ ਸੀਗੇ। ਇਸੇ ਕਰਕੇ ਟੈਕਨੀਕਲੀ ਉਹ ਮਨਜ਼ੂਰ ਨਹੀਂ ਹੋਏ, ਕਿਉਂਕਿ ਉਹ ਇਹ ਚਲਾਕੀ ਕਰਦੇ ਨੇ ਜਿਹੜੇ ਸਿਆਸਤਦਾਨ ਨੇ। ਇਹਨਾਂ ਨੂੰ ਬਹੁਤ ਚੰਗੀ, ਇਹ ਨਹੀਂ ਹੈ ਕਿ ਇਹਨਾਂ ਨੂੰ ਸਮਝ ਨਹੀਂ, ਇਹਨਾਂ ਨੂੰ ਬਹੁਤ ਸਮਝ ਹੈ ਇਸ ਮਾਮਲੇ ਦੇ ਉੱਤੇ, ਔਰ ਇਸੇ ਕਰਕੇ ਹੀ ਇਹ ਜਿਹੜੀ ਦੀ ਉਹ ਚਲਾਕੀ ਕਰਦੇ ਆ ਕਿ ਗੱਲ ਜਿਹੜੀ ਆ ਉੱਥੇ ਇੱਕ ਰਹਿ ਜੂਗੀ, ਲੋੜ ਹੈ ਨਹੀਂ ਜਿਹੜਾ ਜੀ ਅਸਤੀਫਾ ਨਾ ਦੇਣ ਦੀ, ਤੇ ਵਿੱਚ ਵਿਚਾਲੇ ਜਿਹੜਾ ਜੀ ਉਹ ਗੱਲ ਲਟਕੀ ਰਹੂਗੀ। ਇਹੀ ਕੁਝ ਜਿਹੜਾ ਜੀ ਉਹ ਚਟਾਲਾ ਸਾਹਿਬ ਨੇ ਵੀ ਕੀਤਾ ਕਿ 26 ਜਨਵਰੀ ਤੱਕ ਜੇ ਕਾਨੂੰਨ ਰੱਦ ਨਹੀਂ ਹੁੰਦੇ ਤੇ ਇਹਨੂੰ ਅਸਤੀਫਾ ਸਮਝਿਆ ਜਾਵੇ। ਇਹ ਮਨਜ਼ੂਰ ਨਹੀਂ ਹੋਣਾ ਜੀ, ਕਿਉਂਕਿ ਤਕਨੀਕੀ ਆਧਾਰ ਦੇ ਉੱਤੇ ਇਹ ਰੱਦ ਹੋ ਜਾਣਾ। ਜਾਂ ਤਾਂ ਜਿਹੜਾ 26 ਜਨਵਰੀ ਨੂੰ ਮੰਨ ਲਓ, ਜਾਂ ਚਲੋ 26 ਨੂੰ ਛੁੱਟੀ ਆ, 27 ਨੂੰ 26 ਜਨਵਰੀ ਤੱਕ ਨਹੀਂ ਮੰਨੇ ਗਏ ਤੇ ਜਾ ਕੇ ਵਿਧਾਨ ਸਭਾ ਦੇ ਸਪੀਕਰ ਦੇ ਕੋਲੇ ਜਿਹੜਾ ਉਹ ਫਾਰਮੈਟ ਆ ਉਹਦੇ ਮੁਤਾਬਕ ਜਿਹੜਾ ਜਾ ਕੇ ਅਸਤੀਫਾ ਦੇ ਦੇਣ, ਫਿਰ ਉਹ ਮਨਜ਼ੂਰ ਹੋਊਗਾ। ਪਰ ਉੱਦਾਂ ਕੋਈ ਵੀ ਜਿਹੜਾ ਆਗੂ ਹੈ ਅਸਤੀਫਾ ਨਹੀਂ ਦੇਊਗਾ। ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰਬਤੇਜ ਪਰਨੋ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWR